ਚੁੱਕੇ ਆ। ਇਸ ਇਨਸੀਡੈਂਟ ਨੇ ਅਮਰੀਕਾ ਦੇ ਵਿੱਚ 23,000 ਸਕੂਲ ਤੇ 18 ਮਿਲੀਅਨ ਬੱਚਿਆਂ ਦੇ ਉੱਤੇ ਬਹੁਤ ਵੱਡਾ ਅਸਰ ਪਾਇਆ। ਸਾਰਾ ਕੁਝ ਸਿਕਿਉਰਿਟੀ ਨੂੰ ਲੈ ਕੇ ਕਿਸ ਤਰ੍ਹਾਂ ਜਿਹੜਾ ਆ ਕੰਟਰੋਲ ਰੱਖਣਾ ਹੈਗਾ ਆ, ਕਿਸ ਤਰ੍ਹਾਂ ਅਸੀਂ ਬਚ ਸਕਦੇ ਹਾਂ। ਪਰ ਦੂਸਰੇ ਪਾਸੇ ਕਈ ਲੋਕਾਂ ਨੇ ਇਸ ਨੂੰ ਕਾਪੀ ਕੈਟ ਵੀ ਕੀਤਾ। ਤੁਸੀਂ ਸੁਣ ਕੇ ਬੜੇ ਹੈਰਾਨ ਹੋ ਜਾਓਗੇ ਵੀ 10 ਸਾਲ ਪਹਿਲਾਂ ਜਦੋਂ ਇਸ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਸੀ, 20 ਬੱਚਿਆਂ ਨੂੰ ਜਿਹੜੇ 7-7, 8-8 ਸਾਲ ਦੇ ਸੀ, ਉਹਨਾਂ ਨੂੰ ਮਾਰ ਦਿੱਤਾ ਗਿਆ। 6 ਟੀਚਰਸ ਨੂੰ ਮਾਰ ਦਿੱਤਾ ਗਿਆ। ਹੁਣ ਤੱਕ ਉਹ ਤੋਂ ਲੈ ਕੇ 10 ਸਾਲਾਂ ਦੇ ਵਿੱਚ 948 ਸਕੂਲ ਸ਼ੂਟਿੰਗ ਹੋ ਚੁੱਕੀਆਂ ਅਮਰੀਕਾ ਦੇ ਵਿੱਚ। ਇਹ ਇੱਕ ਬਹੁਤ ਵੱਡਾ ਫਿਕਰਮੰਦੀ ਵਾਲੀ ਗੱਲ ਆ ਤੇ ਬਹੁਤ ਵੱਡਾ ਨੰਬਰ ਵੀ ਹੈਗਾ ਆ। ਹਜੇ ਪਿਛਲੇ ਸਪਰਿੰਗ ਦੇ ਵਿੱਚ ਯੂਵਾਲਡੇ ਟੈਕਸਸ ਦੇ ਵਿੱਚ ਵੀ 21 ਲੋਕਾਂ ਨੂੰ ਐਲੀਮੈਂਟਰੀ ਦੇ ਸਕੂਲ ਦੇ ਵਿੱਚ, ਜਿਨ੍ਹਾਂ 'ਚ ਬੱਚੇ ਸੀ, ਬਹੁਤ ਵੱਡੀ ਗਿਣਤੀ 'ਚ ਉਹਨਾਂ ਨੂੰ ਮਾਰ ਦਿੱਤਾ ਗਿਆ। 10 ਲੋਕਾਂ ਦੀ ਇੱਕ ਸੁਪਰ ਮਾਰਕੀਟ ਬਫਲੋ ਨਿਊਯਾਰਕ ਦੇ ਵਿੱਚ ਸ਼ੂਟਿੰਗ ਹੋਈ, ਉੱਥੇ ਮਾਰ ਦਿੱਤਾ ਗਿਆ। ਸੋ 10 ਸਾਲ ਹੋ ਗਏ ਤੇ ਜਿਹੜੇ ਸਾਡੇ ਪੋਲੀਟੀਸ਼ੀਅਨ ਆ ਉਹ ਵੀ ਉਦਾਂ ਦੀਆਂ ਗੱਲਾਂ ਕਰੀ ਜਾਂਦੇ ਆ, ਤੇ ਜਿਹੜੀ ਗਨ ਲੌਬੀ ਆ ਉਹਨਾਂ ਦੇ ਉੱਤੇ ਵੀ ਕੋਈ ਬੜਾ ਅਸਰ ਨਹੀਂ ਪਿਆ। ਪਰ ਪਰਿਵਾਰ ਵਿਚਾਰੇ ਜਿਹੜੇ ਆ ਉਹਨਾਂ ਦਾ ਦਰਦ ਜਿਹੜਾ ਹਜੇ ਤੱਕ ਨਹੀਂ ਗਿਆ। ਬਿਲਕੁਲ ਹਰਜੋਤ ਸਿੰਘ ਜੀ, ਇਕੱਲਾ ਇਹੀ ਨਹੀਂ ਵਾਪਰਿਆ ਵੀ ਬੱਚਿਆਂ ਨੂੰ ਮਾਰ ਮੁਕਾ ਦਿੱਤਾ ਗਿਆ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰੀਸੈਂਟਲੀ ਆਪਾਂ ਦੇਖਿਆ ਐਲੈਕਸ ਜੋਨਸ ਵਰਗੇ ਦਰਿੰਦੇ, ਉਹਨਾਂ ਦੀਆਂ ਮੌਤ ਦੇ ਉੱਤੇ, ਲਾਸ਼ਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀਆਂ ਕੌਨਸਪੀਰੇਸੀ ਥਿਊਰੀਆਂ ਚਲਾਈਆਂ। ਉਹਨਾਂ ਨੇ ਕਿਹਾ ਵੀ ਇਹ ਕੁਛ ਵੀ ਜਿਹੜਾ ਉਹ ਅਸਲ ਨਹੀਂ ਵਾਪਰਿਆ, ਸਾਰੇ ਕ੍ਰਾਈਸਿਸ ਐਕਟਰ ਸੀਗੇ, ਇਹ ਸ਼ੂਟਿੰਗ ਵਾਪਰੀ ਹੋਈ ਨਹੀਂ, ਇਹ ਸਿਰਫ ਇੱਕ ਦਿਖਾਵਾ ਜਿਹੜਾ ਉਹ ਕਰ ਰਹੇ ਹੈਗੇ ਆ। ਤੇ ਹੁਣ ਰੀਸੈਂਟਲੀ ਉਸ ਦੇ ਉੱਤੇ $1.5 ਬਿਲੀਅਨ ਦੀਆਂ ਵੱਖ-ਵੱਖ ਸੈਟਲਮੈਂਟਸ ਕਰਨ ਦੇ ਲਈ ਜਿਹੜੇ ਆ ਉਹ ਆਦੇਸ਼ ਦਿੱਤੇ ਆ ਅਦਾਲਤਾਂ ਨੇ। ਉਹਨੇ ਕਿਹਾ ਵੀ ਉਹਦੇ ਕੋਲ ਹੈ ਤਾਂ ਉਹ ਨੰਗ ਬੰਦਾ, ਤੇ ਬਸ ਆਹ ਲੋਕਾਂ ਦੇ ਜਿਨ੍ਹਾਂ ਦਾ 5 ਸਾਲ ਦਾ 6 ਸਾਲ ਦਾ ਨਿਆਣਾ ਜਿਹੜਾ ਉਹ ਮਰਿਆ ਹੋਵੇ, ਉਹਨਾਂ ਨੂੰ ਬਾਅਦ ਦੇ ਵਿੱਚ ਉਹ ਬਲਾਸਟ ਕਰ ਰਹੇ ਹੋਣ ਆਪਣੇ ਮੀਡੀਆ ਦੇ ਉੱਤੇ, ਖਾਸ ਕਰਕੇ ਇਹਦਾ ਜਿਹੜਾ ਕੌਨਸਪੀਰੇਸੀ ਥਿਊਰਿਸਟ ਦਾ ਜਿਹੜਾ ਇੱਕ ਇਨਫੋਵਾਰਡਸ ਕਰਕੇ ਸੀਗਾ, ਉਹਦੇ ਉੱਤੇ ਇਹਨੇ ਬਸ ਇਹੀ ਚੀਜ਼ ਜਿਹੜੀਆਂ ਉਹ ਦਿਖਾਈਆਂ। ਸੋ ਇਹ ਝੂਠ ਬੋਲਣ ਦੇ ਲਈ, ਇਹਨਾਂ ਦੇ ਦਰਦ ਨੂੰ ਨਾ ਪਛਾਣਨ ਦੇ ਲਈ ਤੇ ਇਸ ਨੂੰ ਨਕਾਰਨ ਦੇ ਲਈ ਉਸ ਨੂੰ ਜਿਹੜੇ ਜੁਰਮਾਨੇ ਜਿਹੜੇ ਹੁਣ ਹੋਏ ਨੇ। ਲੋਕ ਤਾਂ ਜਿਹੜੇ ਚਾਹੁੰਦੇ ਸੀਗੇ ਵੀ ਇਸ ਨੂੰ ਹੋਰ ਵੀ ਸਖਤ ਜਿਹੜੀ ਉਹ ਸਜ਼ਾ ਹੁੰਦੀ, ਪਰ ਬੋਲਣ ਦੀ ਆਜ਼ਾਦੀ ਦੇ ਤਹਿਤ ਗਲਤ ਬੋਲਣ ਕਰਕੇ ਹੀ ਜਿਹੜੇ ਜੁਰਮਾਨੇ ਜਿਹੜੇ ਉਹ ਹੋਏ ਨੇ। ਉਸ ਟਾਈਮ ਦੇ ਉੱਤੇ ਬਰਾਕ ਓਬਾਮਾ ਹੁਣੇ ਰਾਸ਼ਟਰਪਤੀ ਸੀਗੇ ਜਦ ਇਹ ਘਟਨਾ ਜਿਹੜੀ ਉਹ ਵਾਪਰੀ, ਦੁਰਘਟਨਾ ਜਿਹੜੀ ਇਹ ਵਾਪਰੀ, ਕਤਲੋਗਾਰਤ ਜਿਹੜੀ ਉਹ ਹੋਈ ਆ। ਤੇ ਜਿੱਦਾਂ ਬਾਅਦ 'ਚ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਜਿਹੜੀਆਂ ਇਸ ਤੋਂ ਬਾਅਦ 'ਚ ਵੀ ਘਟਨਾਵਾਂ ਜਿਹੜੀਆਂ ਉਹ ਵਾਪਰ ਚੁੱਕੀਆਂ ਹੈਗੀਆਂ ਨੇ। ਸੋ ਕੋਸ਼ਿਸ਼ਾਂ ਇਹਨਾਂ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ ਨੇ ਵੀ ਕੀ ਜਿਹੜਾ ਉਹ ਕੀਤਾ ਜਾਵੇ, ਕਿੱਦਾਂ ਜਿਹੜਾ ਉਹ ਕੰਟਰੋਲ ਹੋਵੇ, ਪਰ ਉਸ ਨੂੰ ਲੈ ਕੇ ਲੋਕ ਅਜੇ ਵੀ ਜਿਹੜੇ ਉਹ ਡਿਵਾਈਡਡ ਨੇ। ਕੋਈ ਕਹਿੰਦੇ ਆ ਵੀ ਹਾਂ ਇਹ ਚੀਜ਼ਾਂ ਨੂੰ ਹਟਾ ਦੇਣਾ ਚਾਹੀਦਾ, ਕੋਈ ਕਹਿੰਦੇ ਆ ਵੀ ਨਹੀਂ, ਇਹ ਆਪਣਾ ਕੌਨਸਟੀਟਿਊਸ਼ਨਲ ਅਧਿਕਾਰ ਹੈਗਾ ਆ। ਪਰ ਬਹੁਤ ਮੰਦਭਾਗੀ ਜਿਹੜੀ ਚੀਜ਼ ਆ ਹਰਜੋਤ ਸਿੰਘ ਜੀ ਇਹ ਵਾਪਰੀ ਸੀ। ਫਿਰ ਸਕੂਲ ਨੂੰ ਜਿਹੜਾ ਹਰਜੋਤ ਸਿੰਘ ਜੀ ਉਹ ਨਸ਼ਟ ਕਰਕੇ ਫਿਰ ਦੁਬਾਰਾ ਨਵਾਂ ਬਣਾਇਆ ਗਿਆ ਸੀ। ਹੁਣ ਜੋ ਯੂਵਾਲਡੇ ਦੇ ਵਿੱਚ ਰੋਬ ਐਲੀਮੈਂਟਰੀ ਸਕੂਲ ਦੇ ਨਾਲ ਹੋਣਾ ਆ, ਜਿੱਥੇ ਵੀ ਇੱਦਾਂ ਦੀ ਵੱਡੀ ਕੋਈ ਮਾਸ ਸ਼ੂਟਿੰਗ ਵਾਪਰਦੀ ਹੈ, ਯੂਜਲੀ ਉਸ ਬਿਲਡਿੰਗ ਨੂੰ ਇਹ ਨਸ਼ਟ ਕਰ ਦਿੰਦੇ ਆ ਤੇ ਫਿਰ ਦੁਬਾਰਾ ਜਿਹੜੀ ਉਹ ਬਿਲਡਿੰਗ ਉਸ ਦੀ ਥਾਂ ਦੇ ਉੱਤੇ ਉਸਾਰੀ ਜਾਂਦੀ ਹੈ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ। ਅੱਜ ਇੱਕ ਬਹੁਤ ਹੀ ਮਸ਼ਹੂਰ ਡੀਜੇ ਐਲਨ ਡੀਜੇ 40 ਸਾਲਾਂ ਦਾ ਸੀ, ਉਸਨੇ ਕਹਿੰਦੇ ਸੁਸਾਈਡ ਕਰ ਲਿਆ ਹੈਗਾ ਆ। ਐਲਨ ਡੀ ਜੈਨਰਸ, ਜਿਹਦਾ ਨਿਕਨੇਮ ਜਿਸ ਤਰ੍ਹਾਂ ਮੈਂ ਦੱਸਿਆ ਐਲਨ ਡੀਜੇ ਕਰਕੇ ਜਾਣਿਆ ਜਾਂਦਾ ਸੀ, ਐਲਿਸਨ ਹੌਕਰ, ਜਿਹੜੀ ਮੈਂ ਇੱਥੇ ਕਲੀਅਰ ਕਰਦਾ ਜਾਵਾਂ, ਐਲਨ ਡੀ ਜੈਨਰਸ ਸ਼ੋਅ ਦੇ ਵਿੱਚ ਇਹ ਕੰਮ ਕਰਦਾ ਸੀਗਾ। ਸਟੀਵਨ ਟਵਿਚ ਬੌਸ ਜਿਹੜਾ ਇਸਨੂੰ ਆਖਿਆ ਜਾਂਦਾ ਸੀਗਾ ਜੀ। ਸੋ ਸਟੀਫਨ ਦੀ ਵਾਈਫ ਐਲਿਸਨ ਹੌਕਰ ਨੇ ਇਹ ਦੱਸਿਆ ਹੈ ਵੀ ਅੱਜ ਸਵੇਰੇ 11 ਐਕਚੁਅਲੀ ਕੱਲ ਸਵੇਰੇ 11:15 ਦੇ ਉੱਤੇ ਪੈਰਾਮੈਡਿਕਸ ਦੀ ਕਾਲ ਇੱਕ ਐਮਰਜੈਂਸੀ ਐਲਏ ਦੇ ਹੋਟਲ ਦੇ ਵਿੱਚ ਗਈ, ਤੇ ਜਦੋਂ ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਦੇਖਿਆ ਵੀ ਇਹ ਜੋ ਸਟੀਫਨ ਆ ਇਸ ਦੀ ਮੌਤ ਹੋ ਚੁੱਕੀ ਸੀ ਤੇ ਇਸ ਨੇ ਸੁਸਾਈਡ ਕੀਤਾ ਹੈਗਾ ਆ। ਸੋ 40 ਸਾਲਾਂ ਦਾ ਸੀਗਾ। ਬੜੇ ਲੋਕ ਉਸ ਨੂੰ ਜਿਹੜਾ ਜਾਣਦੇ ਸੀ, ਜਿਹੜੇ ਵੀ ਐਲਨ ਡੀਜੈਨਰਸ ਦਾ ਸ਼ੋਅ ਜਿਹੜਾ ਉਹ
ਦੇਖਦੇ ਸੀਗੇ, ਲੋਕ ਉਸ ਨੂੰ ਜਿਹੜਾ ਉਹ ਜਾਣਦੇ ਸੀਗੇ। ਅਚਨਚੇਤ ਬੰਦਾ, ਕਿਉਂਕਿ ਕਈ ਵਾਰੀ ਨਾ ਚਿਹਰੇ ਤੋਂ ਪਤਾ ਨਹੀਂ ਲੱਗ ਰਿਹਾ ਹੁੰਦਾ ਕੀ ਆ, ਦਿਖਾ ਜਿਹੜਾ ਬੰਦਾ ਕੁਛ ਹੋਰ ਰਿਹਾ ਹੁੰਦਾ, ਅੰਦਰ ਬਹੁਤ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਸੋ ਕਿਸੇ ਨੂੰ ਵੀ ਜੇ ਕੋਈ ਸੈਲਫ ਹਾਰਮ ਦੀ ਜਿਹੜੀ, ਕਿਉਂਕਿ ਖਬਰ ਦੇ ਵਿੱਚ ਸੈਲਫ ਹਾਰਮ ਦੀਆਂ ਜਿਹੜੀਆਂ ਗੱਲਾਂ ਆ, ਸੋ ਭਾਈ ਜੇ ਕਿਸੇ ਨੂੰ ਇੱਦਾਂ ਸੁਸਾਈਡ ਜਾਂ ਸੈਲਫ ਵਾਲੀ ਕੁਛ ਹਾਰਮ ਦੀ ਲੱਗਦੀ ਆ, ਤਾਂ ਤੁਰੰਤ ਨੈਸ਼ਨਲ ਸੁਸਾਈਡ ਪ੍ਰੀਵੈਂਸ਼ਨ ਲਾਈਫਲਾਈਨ ਦੇ ਉੱਤੇ ਕਾਲ ਕਰਕੇ ਮਦਦ ਦੇ ਜਿਹੜੀ ਉਹ ਤੁਸੀਂ ਲਓ, 1-800-273-8255। ਇਸ ਨੰਬਰ ਦੇ ਉੱਤੇ ਤੁਸੀਂ ਜਿਹੜੀ ਉਹ ਗੱਲ ਕਰਕੇ ਮਦਦ ਲੈਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਕੋਈ ਪਰਿਵਾਰਕ ਜੀ ਇੱਦਾਂ ਦਾ ਇਹੋ ਜਿਹੀ ਸਥਿਤੀ ਦੇ ਵਿੱਚੋਂ ਜਿਹੜਾ ਉਹ ਲੰਘ ਰਿਹਾ ਆ, ਤੇ ਧਿਆਨ ਜਿਹੜਾ ਉਹ ਭਾਈ ਜ਼ਰੂਰ ਜ਼ਿਆਦਾ ਜਿਹੜਾ ਉਹ ਰੱਖਣਾ ਆ। ਜਿਹੜਾ ਕੋਈ ਇੱਦਾਂ ਕੱਲਾ ਰਹਿਣ ਦੀ ਕਰਦਾ ਆ ਜਾਂ ਕੁਛ ਇੱਦਾਂ ਆ, ਤਾਂ ਉੱਥੇ ਭਾਈ ਇਹ ਬਹੁਤ ਜ਼ਰੂਰੀ, ਕਿਉਂਕਿ ਇਹ ਜਿਹੜਾ ਮੈਂਟਲ ਤੌਰ ਦੇ ਉੱਤੇ ਜਿਹੜਾ ਹਾਰ ਮੰਨ ਲੈਣੀ ਜਾਂ ਸੁਸਾਈਡ ਦੇ ਵੱਲ ਨੂੰ ਜਿਹੜਾ ਆ ਉਹ ਵਧਣਾ, ਇੱਦਾਂ ਦੇ ਡਿਪਰੈਸ਼ਨ ਤੇ ਉੱਤੋਂ ਗਾਂਹ ਤੋਂ ਗਾਂਹ ਜਿਹੜੀ ਇਹ ਚੀਜ਼ ਹੈ ਇੱਧਰ ਤੱਕ ਵੱਧ ਜਾਂਦੀ ਆ। ਡਾਂਸਰ ਵੀ ਸੀਗਾ, ਕੋਰੀਓਗ੍ਰਾਫਰ ਵੀ ਸੀਗਾ, ਡੀਜੇ ਦੇ ਵਜੋਂ ਉੱਥੇ ਜ਼ਿਆਦਾ ਜਿਹੜਾ ਉਹ ਜਾਣਿਆ ਜਾਂਦਾ ਸੀਗਾ, ਤੇ ਦੇਖੋ ਉਸਨੇ ਸੁਸਾਈਡ ਜਿਹੜਾ ਉਹ ਕਰ ਲਿਆ। 40 ਸਾਲ ਚੜ੍ਹਦੀ ਉਮਰ ਹੁੰਦੀ ਆ ਹਰਜੋਤ ਸਿੰਘ ਜੀ, ਤੇ ਉਸ ਦੇ ਵਿੱਚ ਇਹ ਚੀਜ਼ ਜਿਹੜੀ ਵਾਪਰੀ ਆ। ਉਹਦੀ ਵਾਈਫ ਐਲਿਸਨ ਹੋਲਕਰ ਨੇ ਉਸ ਦੀ ਮੌਤ ਦੀ ਪੁਸ਼ਟੀ ਜਿਹੜੀ ਉਹ ਕਰ ਦਿੱਤੀ। ਕਹਿੰਦੇ ਵੀ ਉਹ ਭੱਜਦੀ ਹੋਈ ਸਵੇਰੇ ਪੁਲਿਸ ਸਟੇਸ਼ਨ ਦੇ ਵਿੱਚ ਗਈ ਸੀ, ਜਿੱਥੇ ਉਸਨੇ ਜਾ ਕੇ ਕਿਹਾ ਵੀ ਮੇਰਾ ਘਰ ਵਾਲਾ ਇੱਦਾਂ ਸਭ ਕੁਝ ਛੱਡ ਛਡਾ ਕੇ ਜਿਹੜਾ ਉਹ ਚਲਿਆ ਗਿਆ ਹੈਗਾ ਆ। ਤੇ ਪਰ ਉਹਨੇ ਚਿਰ ਨੂੰ ਜਿਹੜਾ ਹਰਜੋਤ ਸਿੰਘ ਜੀ ਇਹ ਖਬਰ ਜਿਹੜੀ ਉਹ ਆ ਗਈ ਵੀ ਇਸਨੇ ਸੁਸਾਈਡ ਜਿਹੜਾ ਉਹ ਕਰ ਲਿਆ ਹੈਗਾ। ਸੋ ਬਹੁਤ ਸਾਰੇ ਉਹਨੇ ਰਿਐਲਿਟੀ ਸ਼ੋਜ਼ ਵੀ ਕੀਤੇ ਸੀਗੇ, ਤੇ ਉਹ ਤੇ ਐਲਿਸਨ ਨੇ ਡਿਜ਼ਨੀਜ਼ ਫੇਰੀ ਟੇਲ ਬੈਡਿੰਗ ਕਰਕੇ ਇੱਕ ਸ਼ੋਅ ਜਿਹੜਾ ਉਹ ਵੀ ਕੀਤਾ ਸੀ। 2013 ਚ ਉਹਨਾਂ ਦਾ ਵਿਆਹ ਹੋਇਆ ਸੀ, ਤੇ ਇਸ ਟਾਈਮ 3 ਬੱਚੇ ਹੈਗੇ। ਸੋ 40 ਸਾਲਾਂ ਦਾ ਬਹੁਤ ਹੀ ਜਿਹੜਾ ਆਪਾਂ ਕਹਿ ਸਕਦੇ ਪ੍ਰੋਮੀਨੈਂਟ ਡੀਜੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕੋਰੀਓਗ੍ਰਾਫਰ, ਹਰ ਇੱਕ ਬੜਾ ਜਿੱਦਾਂ ਬੜਾ ਅਮੀਰ ਵੀ ਸੀ। ਤੇ ਦੇਖੋ ਵੀ ਹੁਣ ਇੱਦਾਂ ਦੀ ਸਾਰਾ ਕੁਛ ਹੋਣ ਦੇ ਬਾਵਤ ਵੀ ਉਸਨੇ ਜਿਹੜੀ ਆ ਆਪਣੇ ਆਪ ਨੂੰ ਗੋਲੀ ਮਾਰ ਕੇ ਮਾਰ ਲਿਆ। ਯਾ ਦੇਖੋ ਹਰਜੋਤ ਸਿੰਘ ਜੀ ਕੀ ਦੁਨੀਆ ਦੇ ਅੰਦਰ ਕੀ ਚੱਲ ਰਿਹਾ। ਫੇਮਸ ਸੀਗਾ, ਮਨੀ ਸੀਗੀ, ਘਰ ਸੀ, ਪਰਿਵਾਰ ਸੀ, ਸਾਰਾ ਕੁਝ ਹੋਣ ਦੇ ਬਾਵਜੂਦ ਪਤਾ ਨਹੀਂ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਹੋਊਗਾ। ਅਜਿਹੇ ਬਹੁਤ ਸਾਰੇ ਲੋਕ ਆਪਣੇ ਇਰਦ ਗਿਰਦ ਹੁੰਦੇ ਨੇ ਜਿਹੜੇ ਬਾਹਰ ਕੁਛ ਹੋਰ ਤੇ ਅੰਦਰ ਕੁਛ ਹੋਰ ਚੱਲ ਰਿਹਾ ਹੁੰਦਾ। ਭਾਈ ਜੇ ਤੁਹਾਨੂੰ ਕਿਤੇ ਵੀ ਲੱਗਦਾ ਆ ਤੁਹਾਨੂੰ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਇੱਦਾਂ ਦੀਆਂ ਖਿਆਲਾਤ ਆ ਰਹੇ ਆ, ਸੁਸਾਈਡ ਦੇ ਖਿਆਲਾਤ ਆ ਰਹੇ ਆ, ਤੇ ਭਾਈ ਤੁਰੰਤ ਨੈਸ਼ਨਲ ਸੁਸਾਈਡ ਪ੍ਰੀਵੈਂਸ਼ਨ ਲਾਈਫਲਾਈਨ ਦੇ ਉੱਤੇ ਸੰਪਰਕ ਕਰੋ, ਤੇ ਤਾਂ ਜੋ ਤੁਹਾਨੂੰ ਜਿਹੜੀ ਲੋੜੀਂਦੀ ਮਦਦ ਆ ਉਹ ਮਿਲ ਸਕੇ। 1-800-273-8255 ਦੇ ਉੱਤੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਅਮਰੀਕਨ ਸੌਕਰ ਜਿਹੜਾ ਸਪੋਰਟਸ ਰਾਈਟਰ ਸੀਗਾ, ਉੱਥੇ ਕਤਰ ਦੇ ਵਿੱਚ ਵਰਲਡ ਕੱਪ ਨੂੰ ਕਵਰ ਕਰਨ ਦੇ ਲਈ ਗਿਆ, ਗ੍ਰਾਂਟ ਵਾਲ, ਉਸ ਦੀ ਮੌਤ ਹੋ ਗਈ ਸੀ ਕੁਝ ਦਿਨ ਪਹਿਲਾਂ ਜਿਹੜੀ ਰਿਪੋਰਟ ਆਈ ਸੀ। ਤੇ ਹੁਣ ਕਹਿੰਦੇ ਵੀ ਇਸ ਦੇ ਵਿੱਚ ਪਤਾ ਲੱਗ ਰਿਹਾ ਆ ਵੀ ਔਰੇਟਿਕ ਐਨੋਰਿਜ਼ਮ ਅੰਦਰ ਨਾੜੀ ਜਿਹੜੀ ਇੱਕ ਹਿਸਾਬ ਦੇ ਨਾਲ ਆ ਉਹ ਉਹਦੀ ਫਟ ਗਈ ਸੀਗੀ। ਸੋ ਉਹਦੇ ਕਰਕੇ ਕਹਿੰਦੇ ਆ ਵੀ ਇਹ ਮੌਤ ਹੋਈ ਆ। ਬਲੱਡ ਵੈਸਲ ਜਿਹੜਾ ਹੁੰਦਾ ਆ, ਨਾੜੀਆਂ ਜਿਹੜੀਆਂ ਜਿਸ 'ਚ ਬਲੱਡ ਜਾਂਦਾ ਆ, ਉਹਦੇ ਬਰਸਟ ਹੋਣ ਦੇ ਨਾਲ ਇਹ ਜਿਹੜੀ ਹੋਈ ਸੀ। ਉਸ ਦੀ ਜਿਹੜੀ ਵਾਈਫ ਸਲੀਨ ਗਾਉਂਡਰ, ਉਸ ਨੇ ਇਸ ਦੇ ਬਾਰੇ ਜਿਹੜੀ ਉਹ ਅੱਜ ਜਾਣਕਾਰੀ ਦਿੱਤੀ ਹੈਗੀ ਆ। ਕੱਲ ਹੀ ਪਰਸੋਂ ਹੀ ਜਿਹੜੀ ਅਜੇ ਉਸ ਦੀ ਦੇਹ ਆ ਤੇ ਉਸ ਦੀਆਂ ਜਿਹੜੀਆਂ ਬਿਲੋਂਗਿੰਗ ਸੀਗੀਆਂ ਕਤਰ ਤੋਂ ਨਿਊਯਾਰਕ ਦੇ ਵਿੱਚ ਵਾਪਸ ਜਿਹੜੀਆਂ ਉਹ ਪਹੁੰਚੀਆਂ ਆ, ਤੇ ਨਿਊਯਾਰਕ ਸਿਟੀ ਦੇ ਮੈਡੀਕਲ ਐਗਜ਼ਾਮੀਨਰ ਨੇ ਜਿਹੜੀ ਅਟੋਪਸੀ ਉਸ ਦੇ ਉੱਤੇ ਪਰਫਾਰਮ ਕੀਤੀ ਹੈਗੀ ਆ। ਸਟੇਟਮੈਂਟ ਜਿਹੜੀ ਉਹ ਦਿੱਤੀ ਗਈ ਵੀ CPR ਵੀ ਦਿੱਤਾ ਗਿਆ, ਉਸਨੂੰ ਸ਼ੌਕ ਵੀ ਜਿਹੜੇ ਉਹ ਲਾਏ ਗਏ ਵੀ ਉਹ ਬਚਾਇਆ ਜਾ ਸਕੇ, ਪਰ ਉਸ ਦੀ ਮੌਤ ਹੋ ਗਈ। ਤੇ ਕਹਿੰਦੇ ਵੀ ਕੋਵਿਡ ਦੇ ਨਾਲ ਇਸ ਦਾ ਸੰਬੰਧ ਨਹੀਂ ਸੀਗਾ, ਤੇ ਇਸ ਦੀ ਜਿਹੜੀ ਉਹ ਮੌਤ ਹੋ ਗਈ। 48 ਸਾਲਾਂ ਦਾ ਗ੍ਰਾਂਟ ਵਾਲ ਕਹਿੰਦੇ ਵੀ ਇੱਕ ਗੇਮ ਦੇ ਦੌਰਾਨ ਕੋਲੈਪਸ ਕਰ ਗਿਆ ਸੀਗਾ, ਲਸੇਲ ਸਟੇਡੀਅਮ ਜਿੱਥੇ ਗੇਮਸ ਜਿਹੜੀਆਂ ਚੱਲਦੀਆਂ ਨੇ ਫੁੱਟਬਾਲ ਦੀਆਂ, ਤੇ ਉੱਥੇ ਕਹਿੰਦੇ ਵੀ ਉਸ ਦੇ ਉੱਤੇ ਐਮਰਜੈਂਸੀ ਕੇਅਰ ਵੀ ਪਰਫਾਰਮ ਕੀਤੀ ਗਈ, ਪੈਰਾਮੈਡਿਕਸ ਨੇ ਹਸਪਤਾਲ 'ਚ ਵੀ ਲੈ ਕੇ ਗਏ, ਪਰ ਜਿਹੜਾ ਆ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਕਹਿੰਦੇ ਵੀ ਕਤਰ ਦੇ ਵਿੱਚ ਆਪਣੀ ਮੌਤ ਤੋਂ ਪਹਿਲਾਂ ਵੀ ਇੱਕ ਵਾਰੀ ਇਹ ਬਿਮਾਰ ਹੋ ਚੁੱਕਾ ਸੀਗਾ, ਤੇ ਉਹਨੇ ਲਿਖਿਆ ਸੀਗਾ ਵੀ ਉਸਨੂੰ ਮੈਡੀਕਲ ਕਲੀਨਿਕ 2 ਵਾਰੀ ਜਿਹੜਾ ਆ ਉਹ ਜਾਣਾ ਪਿਆ, ਜਿੱਥੇ ਮੰਨਿਆ ਜਾ ਰਿਹਾ ਸੀ ਵੀ ਉਸਨੂੰ ਬ੍ਰੌਂਕਾਈਟਸ ਜਿਹੜਾ ਉਹ ਹੈਗਾ ਆ, ਤੇ ਇਹ ਸਾਰਾ ਕੁਝ ਬਲੌਕ ਕਰਦੇ ਹੋਏ ਲਿਖ ਕੇ ਜਿਹੜਾ ਉਹ ਘੱਲਦਾ ਰਿਹਾ, ਪਰ ਇਵੈਂਚੁਅਲੀ ਅੰਦਰ ਜਿਹੜੀ ਆ ਹਰਜੋਤ ਸਿੰਘ ਜੀ ਉਸਦੀ ਨਾੜੀ ਜਿਹੜੀ ਉਹ ਫਟ ਗਈ, ਤੇ ਇਵੈਂਚੁਅਲੀ ਉਸਦੀ ਜਿਹੜੀ ਉਹ ਮੌਤ
ਹੋ ਗਈ ਹੈਗੀ ਆ। ਕਹਿੰਦੇ ਵੀ ਕਾਫੀ ਹੋਰ ਨਿਊਜ਼ ਚੈਨਲਸ ਦੇ ਉੱਤੇ ਸਪੋਰਟਸ ਦੇ ਬਾਰੇ ਆਪਣੀਆਂ ਵੱਖ-ਵੱਖ ਚਰਚਾਵਾਂ ਜਿਹੜੀਆਂ ਆ ਉਹ ਕਰਦਾ ਰਹਿੰਦਾ ਸੀ, ਆਪਣੇ ਵਿਚਾਰ ਜਿਹੜੇ ਉਹ ਪੇਸ਼ ਕਰਦਾ ਰਹਿੰਦਾ ਸੀ। ਜੀ ਅਗਲੀ ਖਬਰ ਯੂਕਰੇਨ ਤੇ ਰਸ਼ੀਆ ਦੀ ਜੰਗ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਇਰਾਨੀਅਨ ਮੇਡ ਡਰੋਨਸ ਜੋ ਆ ਉਹ ਯੂਕਰੇਨ ਦੇ 에ਅਰ ਡਿਫੈਂਸ ਸਿਸਟਮ ਨੇ ਇੰਟਰਸੈਪਟ ਕੀਤੇ ਹੈਗੇ। ਨਿਊਯਾਰਕ ਟਾਈਮ ਨੇ ਅੱਜ ਰਿਪੋਰਟ ਕੀਤਾ ਆ। ਰਸ਼ੀਆ ਵਾਲੇ ਅਟੈਕ ਕਰ ਰਹੇ ਆ ਜਿਹੜੀਆਂ ਇਨਫਰਾਸਟ੍ਰਕਚਰਸ ਹੈਗੀਆਂ ਆ ਯੂਕਰੇਨ ਦੇ ਵਿੱਚ। ਯੂਕਰੇਨ ਦੀ ਕੈਪੀਟਲ ਤੇ ਹੁਣ ਕਈ ਦਿਨਾਂ ਬਾਅਦ ਰਸ਼ੀਆ ਵੱਲੋਂ ਡਰੋਨਸ ਦੇ ਨਾਲ ਅਟੈਕ ਕੀਤਾ ਗਿਆ ਆ ਤੇ ਉੱਥੇ ਦਾ 에ਅਰ ਡਿਫੈਂਸ ਸਿਸਟਮ ਜੋ ਸੀ ਉਹਨਾਂ ਨੇ ਜੋ ਇਹ ਸਾਰੇ ਡਰੋਨ ਆ ਉਹ ਥੱਲੇ ਸਿੱਟ ਲਏ। ਸੋ ਲੱਕਲੀ ਕੋਈ ਜ਼ਿਆਦਾ ਨੁਕਸਾਨ ਕੀਵ ਜੋ ਹੈਗਾ ਆ ਉੱਥੇ ਨਹੀਂ ਹੋਇਆ। ਜੀ ਤੇ ਰਸ਼ੀਆ ਨੇ ਵੀ ਕਿਹਾ ਆ ਵੀ ਯੂਐਸ ਦੀਆਂ ਜੋ ਪੈਟਰੀਅਟ 에ਅਰ ਡਿਫੈਂਸ ਸਿਸਟਮ ਹੈਗਾ ਉਸ ਨੂੰ ਵੀ ਰਸ਼ੀਆ ਵਾਲੇ ਅਟੈਕ ਕਰਨਗੇ। ਇੱਕ ਯੂਐਸ ਦਾ ਸਿਟੀਜ਼ਨ ਰਸ਼ੀਅਨ ਫੋਰਸਸ ਵੱਲੋਂ ਯੂਕਰੇਨ ਦੇ ਵਿੱਚ ਫੜਿਆ ਗਿਆ ਸੀ ਤੇ ਉਸ ਨੂੰ ਛੱਡ ਦਿੱਤਾ ਗਿਆ ਹੈਗਾ ਆ। ਯੂਐਨ ਦੀ ਨਿਊਕਲੀਅਰ ਵਾਚਡੌਗ ਨੇ ਇੱਕ ਪਰਮਾਨੈਂਟ ਟੀਮ ਯੂਕਰੇਨ ਦੇ ਨਿਊਕਲੀਅਰ ਪਾਵਰ ਪਲਾਂਟਸ ਨੂੰ ਦੇਖਣ ਦੇ ਲਈ ਭੇਜੀ ਹੈਗੀ ਆ ਵੀ ਕਿਸੇ ਤਰ੍ਹਾਂ ਦੀ ਕੋਈ ਅਣਸਕਾਮੀ ਘਟਨਾ ਨਾ ਵਾਪਰ ਜਾਵੇ। 13 ਦੇ ਕਰੀਬ ਇਰਾਨੀਅਨ ਮੇਡ ਡਰੋਨਸ ਜੋ ਯੂਕਰੇਨ ਦੀ ਸ਼ਹਿਰ ਜਿਹੜਾ ਕੀਵ ਆ ਉੱਥੇ ਸਿੱਟੇ ਗਏ ਹੈਗੇ ਆ। ਇਸ ਤੋਂ ਪਹਿਲਾਂ ਵੀ ਇਹ ਖਬਰਾਂ ਜਿਹੜੀਆਂ ਆਈਆਂ ਸੀਗੀਆਂ ਵੀ ਰੂਸ ਦੇ ਦੁਆਰਾ ਇਰਾਨੀਅਨ ਮੇਡ ਇਹ ਜਿਹੜੀਆਂ ਡਰੋਨਸ ਆ ਉਹਨਾਂ ਦੀ ਵਰਤੋਂ ਜਿਹੜੀ ਹੈ ਸ਼ਹਿਜ਼ਾਦ ਕਰਕੇ, ਪਤਾ ਨਹੀਂ ਕੁਛ ਇਦਾਂ ਦਾ ਉਹਨਾਂ ਦੇ ਡਰੋਨਸ ਦਾ ਜਿਹੜਾ ਨਾਮ ਆ, ਜਿਹੜੀਆਂ ਉਹ ਸ਼ਾਹਿਦ ਕਰਕੇ। ਸੋ ਉਹ ਜਿਹੜੇ ਉਹ ਵਰਤ ਰਹੇ ਸੀਗੇ। ਕੱਲ ਹੀ ਅਜੇ ਹੋਰ ਚੇਤਾਵਨੀਆਂ ਈਰਾਨ ਨੂੰ ਦਿੱਤੀਆਂ ਜਾ ਰਹੀਆਂ ਸੀ ਵੀ ਤੁਸੀਂ ਭਾਈ ਇਹਨਾਂ ਦਾ ਜਿਹੜੀ ਵਰਤੋਂ ਆ ਜਾਂ ਇਹਨਾਂ ਨੂੰ ਰੂਸ ਨੂੰ ਘੱਲਣਾ ਜਿਹੜਾ ਉਹ ਬੰਦ ਕਰੋ, ਨਹੀਂ ਤਾਂ ਹੋਰ ਸੈਂਕਸ਼ਨਸ ਜਿਹੜੀਆਂ ਉਹ ਲਗਾਈਆਂ ਜਾਣਗੀਆਂ। ਪਰ ਦੇਖੋ ਲਗਾਤਾਰ ਜਿਹੜਾ ਉਹ ਕੰਮ ਚੱਲ ਰਿਹਾ ਹੈਗਾ ਆ ਤੇ ਪਰ ਰੂਸ ਦੇ ਦੁਆਰਾ ਲਗਾਤਾਰ ਹਮਲੇ ਜਿਹੜੇ ਉਹ ਤੇਜ਼ ਨੇ ਤੇ ਇਹ ਇੱਕ ਮਾੜੀ ਸੰਕੇਤ ਜਿਹੜੇ ਬਣ ਰਹੇ ਆ। ਉੱਥੇ ਆਲਰੇਡੀ ਜਿਹੜਾ ਇਨਫਰਾਸਟ੍ਰਕਚਰ ਆ, ਖਾਸ ਕਰਕੇ ਬਿਜਲੀ ਵਾਲਾ ਜਿਹੜਾ ਹਰਜੋਤ ਸਿੰਘ ਜੀ, ਉਹ ਕਾਫੀ ਤਹਿਸ ਨਹਿਸ ਹੋਇਆ ਆ ਤੇ ਇੱਦਾਂ ਦੇ ਹਮਲੇ ਵਧਣ ਦੇ ਨਾਲ ਕਾਫੀ ਜਿਹੜੀ ਪ੍ਰੋਬਲਮ ਉੱਥੇ ਆਮ ਲੋਕਾਂ ਨੂੰ ਹੋਰ ਵੱਧ ਸਕਦੀ ਹੈਗੀ ਆ। ਹਮਲਾ ਕਹਿੰਦੇ ਵੀ ਉਦੋਂ ਹੋਇਆ ਜਦੋਂ ਵੀਕਐਂਡ ਦੇ ਉੱਤੇ ਓਡੈਸਾ ਇਲਾਕੇ ਦੇ ਵਿੱਚ ਵੀ ਰੂਸ ਦੁਆਰਾ ਆਪਣੇ ਹਮਲੇ ਆ ਉਹ ਤੇਜ਼ ਕੀਤੇ ਗਏ ਸੀਗੇ। ਇਰਾਨੀਅਨ ਮੇਡ ਡਰੋਨਸ ਜਿਹੜੇ ਕਾਫੀ ਵਰਤੋਂ ਜਿਹੜੀ ਰੂਸ ਇਸ ਟਾਈਮ ਕਰ ਰਿਹਾ ਆ। ਰੂਸ ਦਾ ਆਪਣਾ ਜਿਹੜਾ ਹਮਲਾ ਫੈਲਾ ਆ ਉਹ ਅੱਗੇ ਦੇ ਨਾਲੋਂ ਕਾਫੀ ਘਟਿਆ ਕਿਉਂਕਿ ਐਕਸਕਿਊਜ਼ ਮੀ 10 ਮਹੀਨੇ ਹੋ ਗਏ ਆ ਇਸ ਨੂੰ ਜਿਹੜਾ ਉਹ ਚੱਲਦਿਆਂ ਹੋਇਆ। ਫਰਵਰੀ ਦੇ ਵਿੱਚ ਇਹਨਾਂ ਨੇ ਹਮਲਾ ਜਿਹੜਾ ਸ਼ੁਰੂ ਕਰ ਦਿੱਤਾ ਸੀਗਾ ਯੂਕਰੇਨ ਦੇ ਉੱਤੇ ਤੇ 10 ਮਹੀਨੇ ਹੋ ਗਏ ਆ। ਹਜ਼ਾਰਾਂ ਹੀ ਫੌਜੀਆਂ ਦੇ ਉਹਨਾਂ ਦੇ ਮਰਨ ਤੋਂ ਬਾਅਦ ਵੀ ਅਜੇ ਰੂਸ ਜਿਹੜਾ ਪਿੱਛੇ ਹਟਣ ਨੂੰ ਰਾਜ਼ੀ ਨਹੀਂ ਹੋਇਆ। ਸੋ ਦੇਖੋ ਅੱਗੇ ਕੀ ਬਣਦਾ ਆ। ਪਰ ਰੂਸ ਦੇ ਉੱਤੇ ਦਬਾਅ ਵੱਧ ਰਿਹਾ, ਈਰਾਨ ਦੇ ਉੱਤੇ ਵੀ ਦਬਾਅ ਜਿਹੜਾ ਉਹ ਵਧਾ ਰਹੇ ਆ, ਯੂਕਰੇਨ ਨੂੰ ਸਪੋਰਟ ਜਿਹੜੀ ਉਹ ਦਿੱਤੀ ਜਾ ਰਹੀ ਆ। ਦੇਖੋ ਕਿੰਨਾ ਚਿਰ ਹੋਰ ਇਹ ਚੀਜ਼ ਜਿਹੜੀ ਉਹ ਚੱਲਣੀ ਪਊਗੀ। ਪਰ ਉੱਥੋਂ ਦੇ ਲੋਕਾਂ ਦੇ ਲਈ ਤਾਂ ਇਸ ਟਾਈਮ ਨਰਕ ਵਰਗਾ ਮਾਹੌਲ ਬਣਿਆ ਪਿਆ ਆ। 23 ਡਿਗਰੀ ਦੇ ਕਰੀਬ ਉੱਥੇ ਟੈਂਪਰੇਚਰ ਆ। ਕਾਰਲੋ ਓ ਬੋਰਡਨੋਵ ਜੋ ਯੂਕਰੇਨ ਦੇ ਮਿਲਟਰੀ ਇੰਟੈਲੀਜੈਂਸ ਦੇ ਹੈੱਡ ਹੈਗੇ ਆ, ਉਹਨਾਂ ਨੇ ਅਕਤੂਬਰ ਦੇ ਵਿੱਚ ਦੱਸਿਆ ਸੀ ਕਿ ਰਸ਼ੀਆ ਨੇ 330 ਦੇ ਕਰੀਬ ਇਰਾਨੀਅਨ ਮੇਡ ਸ਼ਾਹਿਦ 136 ਡਰੋਨ ਉਹਨਾਂ ਦੇ ਉੱਤੇ ਸਿੱਟੇ ਹੈਗੇ, ਜਿਹਦੇ ਵਿੱਚੋਂ 222 ਯੂਕਰੇਨ ਵਾਲਿਆਂ ਨੇ ਸ਼ਾਟ ਡਾਊਨ ਕਰ ਲਏ ਸੀ। ਤੇ ਰਸ਼ੀਆ ਨੇ ਕਹਿੰਦੇ ਵੀ 17,000 ਦੇ ਕਰੀਬ ਹੋਰ ਡਰੋਨ ਈਰਾਨ ਤੋਂ ਆਰਡਰ ਕੀਤੇ ਆ ਤੇ 300 ਦੇ ਬੈਚ ਦੇ ਵਿੱਚ ਉੱਥੇ ਪਹੁੰਚ ਰਹੇ ਹੈਗੇ ਆ। ਪਰ ਵੈਸਟਰਨ ਆਫੀਸ਼ੀਅਲ ਤੇ ਮਿਲਟਰੀ ਐਨਾਲਿਸਟ ਨੇ ਹਜੇ ਇਹ ਸਾਰਾ ਕੁਝ ਵੈਰੀਫਾਈ ਨਹੀਂ ਕੀਤਾ ਹੈਗਾ। ਸੋ ਉਹ ਯੂਕਰੇਨ ਵਾਲੇ ਕਹਿ ਰਹੇ ਆ ਵੀ ਜੋ ਰਸ਼ੀਆ ਆ ਉਹ ਡਰੋਨਸ ਦੀ ਵਰਤੋਂ ਰਾਤ ਦੇ ਟਾਈਮ ਕਰ ਰਿਹਾ ਹੈਗਾ ਤੇ ਉਸ ਟਾਈਮ ਦੇ ਉੱਤੇ ਸਾਨੂੰ ਜਿਹੜੇ ਡਰੋਨ ਆ ਉਹਨਾਂ ਨੂੰ ਸਿੱਟਣ ਦੇ ਲਈ ਟੈਕਨੋਲੋਜੀ ਜਿਹੜੀ ਆ ਉਹ ਕਾਫੀ ਐਡਵਾਂਸ ਚਾਹੀਦੀ ਆ ਤੇ ਉਹ ਉਹਨਾਂ ਦੇ ਕੋਲ ਘੱਟ ਹੈਗੀ ਆ। ਪਰ ਦਿਨ ਦੇ ਟਾਈਮ ਉਹ ਕਹਿੰਦੇ ਵੀ ਅਸੀਂ ਸਾਰੇ ਹੀ ਜਿਹੜੇ ਡਰੋਨ ਆ ਉਹਨਾਂ ਨੂੰ ਥੱਲੇ ਸਿੱਟ ਸਕਦੇ ਆ। ਜੀ ਜੀ ਅੱਗੇ ਜਿਹੜਾ ਹਰਜੋਤ ਸਿੰਘ ਜੀ ਇਦਾਂ ਦੇਖਿਆ ਜਾਂਦਾ ਸੀ ਜਦੋਂ ਲੜਾਈ ਉਹਦੀਆਂ ਕੁਛ ਇਦਾਂ ਦਾ ਵੀ ਹੋਵੇ, ਹਨੇਰੇ ਹੋਏ ਹਮਲੇ ਜਿਹੜੇ ਨਹੀਂ ਕਰਦੇ ਸੀ, ਪਰ ਹੁਣ ਤਾਂ ਹਨੇਰੀ ਦੀ ਆੜ ਲੈ ਕੇ ਜਿਹੜੇ ਹਮਲੇ ਆ ਉਹ ਕੀਤੇ ਜਾਂਦੇ ਆ। ਇਹ ਨਹੀਂ ਆ ਵੀ ਇਕੱਲੇ ਉਹਨਾਂ ਤੇ ਹੋ ਰਹੇ ਤਾਂ ਇਦਾਂ ਕਹਿ ਰਹੇ, ਸਾਰੇ ਹੀ ਕਰਦੇ ਆ। ਅਮਰੀਕਾ ਵਾਲੇ ਵੀ ਕਰਦੇ ਹੋਣਗੇ, ਰੂਸ ਵਾਲੇ ਵੀ ਕਰੀ ਜਾਂਦੇ, ਜਿਹਦਾ ਜਿੱਥੇ ਦਾ ਲੱਗਦਾ ਅੱਜ ਕੱਲ੍ਹ ਉਹ ਕਰਦੇ ਆ। ਐਥਿਕਸ ਉਥਿਕਸ ਤਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਹੁਣ ਉੱਡ ਚੁੱਕੇ ਨੇ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਚਾਈਨਾ ਦੇ ਵਿੱਚ ਇਸ ਟਾਈਮ ਜਿਹੜੇ ਕੋਵਿਡ ਦੇ ਕੇਸਿਸ ਆ ਉਹ ਕਹਿੰਦੇ ਵੀ ਇੱਕ ਵਾਰੀ ਫੇਰ ਬਹੁਤ ਤੇਜ਼ੀ ਦੇ ਨਾਲ ਵਧਣੇ ਸ਼ੁਰੂ ਹੋ ਗਏ ਆ ਤੇ ਉੱਥੋਂ ਦੀ ਜਿਹੜੀ ਰਾਜਧਾਨੀ ਆ ਇਸ ਟਾਈਮ ਇੱਕਦਮ ਸੁੰਨਸਾਨ ਜਿਹੜੀ ਉਹ ਦੇਖੀ ਜਾ ਰਹੀ ਆ। ਆਮ ਜੀਵਨ ਪੂਰੀ ਤਰ੍ਹਾਂ ਉੱਥੇ ਪ੍ਰਭਾਵਿਤ ਹੋ ਚੁੱਕਾ ਆ। ਅਜੇ ਕੁਛ ਵੀਕ ਪਹਿਲਾਂ ਦੀਆਂ ਖਬਰਾਂ ਆ ਜਦੋਂ ਇਹ ਰਿਪੋਰਟਸ ਆ ਰਹੀਆਂ ਸੀਗੀਆਂ ਕੋਵਿਡ ਦੇ ਆਊਟਬ੍ਰੇਕ ਦੀਆਂ, ਜ਼ੀਰੋ ਕੋਵਿਡ ਪਾਲਿਸੀ ਦੇ ਤਹਿਤ ਲੋਕਾਂ ਦੇ ਉੱਤੇ ਇੱਕ ਵਾਰੀ ਫੇਰ ਲੋਕਡਾਊਨ ਕਰ ਦਿੱਤਾ ਗਿਆ ਸੀਗਾ ਤੇ ਕਈ ਲੋਕਾਂ ਨੇ ਉੱਥੇ ਪ੍ਰੋਟੈਸਟ ਵੀ ਕੀਤੇ ਸੀ ਜਿਨ੍ਹਾਂ ਦੀ ਚਰਚਾ ਸ਼ੁਰੂਆਤੀ ਦਿਨਾਂ ਦੇ ਵਿੱਚ ਦੇਖੀ ਗਈ, ਪਰ ਹੁਣ ਕਾਮਰੇਡੀ ਉੱਥੇ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਉਸ ਪੂਰੇ ਪ੍ਰੋਟੈਸਟ ਦੀ ਚਰਚਾ ਜਾਂ ਗੱਲ ਆ ਉਹ ਬਾਹਰ ਨਿਕਲਣ ਦੇ ਉੱਤੇ ਇੱਕ ਹਿਸਾਬ ਦੇ ਨਾਲ ਰੋਕ ਲਗਾ ਦਿੱਤੀ ਆ। ਤੇ ਪਰ ਹੁਣ ਸਥਿਤੀ ਉੱਥੇ ਮਾੜੀ ਇੱਕ ਵਾਰੀ ਫੇਰ ਇਸ ਸੰਬੰਧ ਦੇ ਵਿੱਚ ਬਣਦੀ ਜਿਹੜੀ ਉਹ ਜਾ ਰਹੀ ਆ ਹਰਜੋਤ ਸਿੰਘ ਜੀ ਵੀ ਕੀ ਜਿਹੜਾ ਉਹ ਬਣੂਗਾ ਤੇ ਇਸ ਦਾ ਅਸਰ ਉੱਥੇ ਜਿਹੜਾ ਉਹ ਦੇਖਿਆ ਜਾ ਰਿਹਾ ਵੀ ਉਹੀ ਫੁੱਲ ਬਾਡੀ ਜਿਹੜੇ ਸੂਟ ਆ ਉਹ ਪਾ ਕੇ ਉਹਨਾਂ ਦੀਆਂ ਜਿਹੜੀਆਂ ਟੀਮਸ ਆ ਉਹਨਾਂ ਦੇ ਜ਼ੀਰੋ ਕੋਵਿਡ ਪਾਲਿਸੀ ਦੇ ਤਹਿਤ ਹਰ ਇੱਕ ਦੀ ਟੈਸਟਿੰਗ, ਉਹਨਾਂ ਨੂੰ ਇਕੱਲਿਆਂ ਆਈਸੋਲੇਸ਼ਨ ਦੇ ਵਿੱਚ ਰੱਖਣਾ, ਉਹ ਸਾਰਾ ਕੁਛ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਬੀਜਿੰਗ ਦੀ ਇੱਕ ਨੇਬਰਹੁੱਡ ਕਮਿਊਨਿਟੀ ਆਫਿਸ ਦੇ ਵਿੱਚ ਕਹਿੰਦੇ ਆ ਵੀ 24 ਦੇ ਵਿੱਚੋਂ 21 ਜਾਣੇ ਜਿਹੜੇ ਆ ਉਹ ਕੋਵਿਡ ਪ੍ਰਭਾਵਿਤ ਜਿਹੜੇ ਉਹ ਦੇਖੇ ਗਏ ਹੈਗੇ ਆ ਤੇ ਇਹ ਚੀਜ਼ ਜਿਹੜੀ ਇਸ ਟਾਈਮ ਦੇਖੀ ਜਾ ਰਹੀ ਆ। ਤੇ ਜ਼ੀਰੋ ਕੋਵਿਡ ਪਾਲਿਸੀ ਦੇ ਵਿੱਚ ਜਿੱਥੇ ਪਹਿਲਾਂ ਕਹਿੰਦੇ ਸੀ ਵੀ ਅਸੀਂ ਥੋੜੀ ਜਿਹੀ ਢਿੱਲ ਦੇਵਾਂਗੇ ਚਾਈਨਾ ਵਾਲੇ, ਉੱਥੇ ਇੱਕ ਵਾਰੀ ਫੇਰ ਉਸ ਨੂੰ ਜਿਹੜਾ ਸਖਤੀ ਦੇ ਨਾਲ ਲਾਗੂ ਕਰਨ ਵੱਲ ਨੂੰ ਚਾਈਨਾ ਵੱਧ ਰਿਹਾ ਹੈਗਾ। ਜੀ, ਅਗਲੀ ਖਬਰ ਆਪਾਂ ਈਰਾਨ ਨਾਲ ਲਾਈਏ। ਈਰਾਨ ਨੂੰ ਅੱਜ UN ਦੀ ਵੂਮਨਸ ਕਮਿਸ਼ਨ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਜਦੋਂ US ਨੇ ਇਹ ਕੈਂਪੇਨ ਚਲਾਈ ਸੀ ਵੀ ਈਰਾਨ ਦੇ ਵਿੱਚ ਲੇਡੀਜ਼ ਦਾ ਜਿਹੜਾ ਲੇਡੀਜ਼ ਦੇ ਪ੍ਰਤੀ ਉੱਥੇ ਦੀ ਸਰਕਾਰ ਦਾ ਵਰਤਾਓ ਆ ਉਹ ਬਹੁਤ ਹੀ ਮਾੜਾ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਕ ਕੁਰਦਿਸਤਾਨ ਦੀ ਬੀਬੀ ਜੋ ਈਰਾਨ ਦੇ ਵਿੱਚ ਉਸ ਨੂੰ ਹੈਂਗ ਕਰ ਦਿੱਤਾ ਗਿਆ ਸੀ ਕਿਉਂਕਿ ਉਸਨੇ ਬੁਰਕਾ ਨਹੀਂ ਪਾਇਆ ਸੀ ਤੇ ਉਹ ਤੋਂ ਬਾਅਦ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਟੈਸਟ ਆ ਉਹ ਹੋਣੇ ਸ਼ੁਰੂ ਹੋ ਗਏ ਸੀ ਤੇ ਅੱਜ 54 ਮੈਂਬਰ UN ਇਕਨੋਮਿਕ ਤੇ ਸੋਸ਼ਲ ਕੌਂਸਲ ਉਹਨਾਂ ਨੇ ਇੱਕ ਜੋ ਡਰਾਫਟਡ ਰੈਜ਼ੋਲੂਸ਼ਨ ਸੀ ਉਹਦੇ ਵਿੱਚ ਇਹ ਕਿਹਾ ਵੀ ਇਸਲਾਮਿਕ ਰਿਪਬਲਿਕ ਆਫ ਈਰਾਨ ਉਸ ਨੂੰ ਜੋ ਕਮਿਸ਼ਨ ਔਨ ਦਾ ਸਟੇਟਸ ਆਫ ਵੂਮਨ ਹੈਗਾ ਆ ਉਹਦੇ ਜਿਹੜੀ ਟਰਮ ਆ 2022 ਤੋਂ ਲੈ ਕੇ 2026 ਤੱਕ ਉਹਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈਗਾ ਆ। 16 ਜਣੇ ਇਸ ਵੋਟ ਦੇ ਵਿੱਚ ਐਬਸੈਂਟ ਰਹੇ, 7 ਜਣਿਆਂ ਨੇ ਜਿਹੜੀ ਆ ਅਗੇਂਸਟ ਵੋਟ ਪਾਈ ਤੇ 17 ਜਣੇ ਜਿਹੜੇ ਆ ਉਹ ਇਸ ਹੱਕ ਦੇ ਵਿੱਚ ਸੀਗੇ ਵੀ ਇਸ ਨੂੰ ਕੱਢ ਦੇਣਾ ਚਾਹੀਦਾ। 45 ਮੈਂਬਰ ਕਮਿਸ਼ਨ ਹੈਗਾ ਸਟੇਟਸ ਆਫ ਵੂਮਨ ਜੋ ਕਿ ਹਰ ਸਾਲ ਮਾਰਚ ਮਹੀਨੇ ਦੇ ਵਿੱਚ ਮਿਲਦਾ ਹੈਗਾ, ਮੀਟਿੰਗ ਹੁੰਦੀ ਹੈਗੀ ਹੈ ਈਕੋਸ ਕਰਕੇ ਮੈਂਬਰਸ ਇਸ ਨੂੰ ਜਾਣਿਆ ਜਾਂਦਾ ਹੈਗਾ। ਇਸਲਾਮਿਕ ਰਿਪਬਲਿਕਨ ਨੇ ਸੋਮਵਾਰ ਨੂੰ ਵੀ ਇੱਕ ਹੋਰ ਬੰਦੇ ਨੂੰ ਹੈਂਗ ਕਰ ਦਿੱਤਾ ਇੱਕ ਚੌਂਕ ਦੇ ਵਿੱਚ। ਉਹਦੇ ਉੱਤੇ ਚਾਰਜਸ ਇਹ ਲਾਏ ਗਏ ਸੀ ਵੀ ਉਸ ਨੇ ਸਿਕਿਉਰਿਟੀ ਫੋਰਸਸ ਦੇ 2 ਲੋਕਾਂ ਨੂੰ ਮਾਰਿਆ ਹੈਗਾ ਤੇ ਹੋਰ ਇੱਕ ਉਹਨਾਂ ਦਾ ਮਲੇਸ਼ੀਆ ਗਰੁੱਪ ਹੈਗਾ ਜਿਹੜਾ ਵਲੰਟੀਅਰ ਮਲੇਸ਼ੀਆ ਗਰੁੱਪ ਜਿੱਦਾਂ ਆਪਾਂ ਪੰਜਾਬੀ 'ਚ ਕਹ ਲਈਏ ਵੀ ਜਿਹੜਾ ਗੁੰਡਾ ਗਰੁੱਪ ਉੱਥੇ ਦੀ ਸਰਕਾਰ ਨੇ ਰੱਖਿਆ ਆ ਵੀ ਉਹਨਾਂ ਦੇ ਉੱਤੇ ਅਟੈਕ ਕੀਤਾ ਸੀ। ਸੋ ਉਸ ਤੋਂ ਬਾਅਦ ਇੱਕ ਉੱਥੇ ਦਾ ਬਹੁਤ ਵੱਡਾ ਸੌਕਰ ਦਾ ਫੁੱਟਬਾਲ ਦਾ ਪਲੇਅਰ ਹੈਗਾ ਉਹ ਉਸਨੇ ਹਾਂ ਦਾ ਨਾਅਰਾ ਮਾਰਿਆ ਇਸ ਨੌਜਵਾਨ ਦੇ ਹੱਕ ਦੇ ਵਿੱਚ ਤੇ ਉਸ ਨੂੰ ਵੀ ਉਹਨਾਂ ਨੇ ਜਿਹੜੀ ਆ ਡੈਥ ਸੈਂਟੈਂਸ ਅਨਾਉਂਸ ਕਰ ਦਿੱਤੀ ਆ ਤੇ ਹੁਣ ਜਿਹੜੇ ਫੁੱਟਬਾਲ ਦੇ ਪਲੇਅਰਸ ਪੂਰੇ ਦੁਨੀਆ 'ਚ ਆ ਉਹ ਉਹਦੇ ਹੱਕ ਦੇ ਵਿੱਚ ਆਏ ਆ ਵੀ ਬਹੁਤ ਸ਼ਰੇਆਮ ਧੱਕਾ ਕਰ ਰਿਹਾ ਹੈਗਾ ਆ। UN ਦੀ ਰਾਈਟਸ ਕਾਉਂਸਲ ਜੋ ਜਨੇਵਾ ਬੇਸਡ ਇੱਕ ਆਰਗੇਨਾਈਜੇਸ਼ਨ ਆ ਉਹਨਾਂ ਨੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਜਿਹੜੀ ਆ ਸ਼ੁਰੂ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਈਰਾਨ ਬਹੁਤ ਧੱਕੇ ਦੇ ਨਾਲ ਜੋ ਲੋਕ ਆਪਣਾ ਹੱਕ ਮੰਗ ਰਹੇ ਆ ਉੱਥੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਫੜ ਕੇ ਫਾਂਸੀ ਦੇ ਰਹੇ ਆ। ਕਈ ਅਨਕਨਫਰਮਡ ਰਿਪੋਰਟ ਇਹ ਆ ਰਹੀਆਂ ਵੀ ਹੁਣ ਤੱਕ 488 ਲੋਕ ਈਰਾਨ ਦੀ ਸਰਕਾਰ ਵੱਲੋਂ ਮਾਰੇ ਜਾ ਚੁੱਕੇ ਆ ਜੋ ਲੋਕ ਪ੍ਰੋਟੈਸਟ ਕਰਦੇ ਸੀ। ਜੀ ਜੀ ਬਿਲਕੁਲ। ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵਕਤ ਹੋ ਚੁੱਕਾ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। CHP ਦੀ ਪੈਟਰੋਲ ਕੈਪਟਨ ਟੈਨਸੀ ਦੇ ਵਿੱਚ ਉਸ ਦੀ ਲਾਸ਼ ਬਰਾਮਦ ਹੋਈ ਆ, ਕੀ ਆ ਪੂਰਾ ਇਹ
ਮਾਜਰਾ, ਉਸ ਉੱਤੇ ਜਿਹੜਾ ਉਹ ਦੇਖਾਂਗੇ। ਮਕਾਰਥੀ ਹੁਣਾਂ ਦੇ ਸਪੀਕਰ ਬਣਨ ਨੂੰ ਲੈ ਕੇ ਕੀ ਚਰਚਾਵਾਂ ਇਸ ਟਾਈਮ ਜਿਹੜੀਆਂ ਚੱਲ ਰਹੀਆਂ, ਉਹਦੇ ਨਾਲ ਉਹ ਖਬਰ ਦੇ ਨਾਲ ਸਾਂਝ ਪਾਵਾਂਗੇ, ਅਤੇ ਨਾਲ ਦੇ ਨਾਲ ਇਕੋਨਮੀ ਦੇ ਵਿੱਚ ਅੱਜ ਕੀ ਚੱਲ ਰਿਹਾ ਹੈਗਾ ਆ, ਉਸ ਨੂੰ ਜਿਹੜਾ ਆਪਾਂ ਜਿਹੜਾ ਡੂੰਘਾਈ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ। ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਨਾਲ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਦੇ ਵੱਲ ਵੱਧਦੇ ਜਾਈਏ। ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਜਿਹੜੀ ਕੈਪਟਨ ਸਟਰ ਯੂਬਾ ਏਰੀਆ ਦੀ ਸਟੇਟ ਆਫ ਟੈਨੇਸੀ ਦੇ ਵਿੱਚ ਕਹਿੰਦੇ ਮ੍ਰਿਤ ਪਾਈ ਹੈਗੀ ਆ। ਕਹਿੰਦੇ ਵੀ ਇਸ ਦੀ ਮੌਤ ਉਦੋਂ ਖਬਰ ਆਈ ਆ ਜਦ ਇਸ ਦੇ ਘਰ ਵਾਲਾ ਉਹ ਸ਼ੂਟਿੰਗ ਡੈਥ ਦੇ ਵਿੱਚ ਕੁਝ ਮਹੀਨੇ ਪਹਿਲਾਂ ਜਿਹੜੀ ਆ ਉਸ ਦੀ ਮੌਤ ਹੋਈ ਸੀ ਤੇ ਉਸ ਨੂੰ ਇਨਵੈਸਟੀਗੇਟ ਕੀਤਾ ਜਾ ਰਿਹਾ ਸੀ ਹੋਮੋਸਾਈਡ ਦੇ ਵਜੋਂ। ਕਲੇ ਕਾਉਂਟੀ ਸ਼ੈਰਿਫ ਜਿਹੜੇ ਟੈਨੇਸੀ ਤੋਂ ਆ ਉਹਨਾਂ ਨੇ ਦੱਸਿਆ ਵੀ ਜੂਲੀ ਹਾਰਡਿੰਗ 49 ਸਾਲਾਂ ਦੀ ਉਹ ਸ਼ਨੀਚਰਵਾਰ ਨੂੰ ਮ੍ਰਿਤ ਪਾਈ ਗਈ ਸੀ ਉਹਨਾਂ ਦੀ ਕਾਉਂਟੀ ਦੇ ਵਿੱਚ ਤੇ ਗਨ ਸ਼ਾਟ ਵੂੰਡ ਜਿਹੜਾ ਆ ਉਸ ਤੇ ਦੇਖਿਆ ਗਿਆ ਸੀਗਾ। ਇਹ ਨਹੀਂ ਉਹਨਾਂ ਨੇ ਦੱਸਿਆ ਵੀ ਇਹ ਹੋਮੋਸਾਈਡ ਦੇ ਵਜੋਂ ਆ ਕਿ ਸੁਸਾਈਡ ਆ ਜਾਂ ਕਿੱਦਾਂ ਆ। ਪਰ ਕਹਿੰਦੇ ਵੀ ਇਹ ਇਨਵੈਸਟੀਗੇਸ਼ਨ ਹੁਣ ਸਟੇਟ ਨੂੰ ਜਿਹੜੀ ਉਹ ਸੌਂਪ ਦਿੱਤੀ ਗਈ ਆ। CHP ਨੇ ਜਿਹੜਾ ਉਹ ਦੱਸਿਆ ਵੀ ਜਦੋਂ ਇਹ ਲੀਵ ਦੇ ਉੱਤੇ ਸੀਗੀ ਜੂਲੀ ਜਦੋਂ ਇਹ ਮ੍ਰਿਤ ਪਾਈ ਗਈ ਹੈਗੀ ਇਸ ਦੀ ਲਾਸ਼ ਬਰਾਮਦ ਹੋਈ ਆ। ਕਲੇ ਕਾਉਂਟੀ ਸ਼ੈਰਿਫ ਨੇ ਇਹ ਵੀ ਕਨਫਰਮ ਕੀਤਾ ਵੀ ਜੂਲੀ ਦਾ ਹਸਬੈਂਡ ਮਾਈਕਲ ਹਾਰਡਿੰਗ ਇਹ ਡਿਸਪੀਅਰ ਹੋ ਗਿਆ ਸੀਗਾ ਕਾਉਂਟੀ ਦੇ ਵਿੱਚ ਤੇ ਬਾਅਦ ਦੇ ਵਿੱਚ ਕੰਟੱਕੀ ਦੇ ਵਿੱਚ ਮ੍ਰਿਤ ਪਾਇਆ ਗਿਆ ਸੀਗਾ। ਸੋ ਇਹ ਪੂਰੇ ਮਾਮਲੇ ਦੇ ਵਿੱਚ ਕੀ ਹੋਇਆ ਕੀ ਚੱਲ ਰਿਹਾ ਆ ਇਹ ਜਿਹੜਾ ਹੁਣ ਇਸ ਟਾਈਮ ਦੇਖਿਆ ਜਾ ਰਿਹਾ ਆ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਵੀ ਉਹ ਕੰਟੱਕੀ ਦੀ ਅਥਾਰਟੀਜ਼ ਦੇ ਨਾਲ ਮਿਲ ਕੇ ਉਹਨਾਂ ਨੇ ਥਾਮਸ ਫ੍ਰਾਂਸਿਸ ਓਡੈਨੀਅਲ ਕਰਕੇ ਬੰਦੇ ਨੂੰ ਸੈਕਰਾਮੈਂਟੋ ਇੰਟਰਨੈਸ਼ਨਲ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀਗਾ ਮਾਈਕਲ ਦੀ ਜਿਹੜੀ ਮੌਤ ਦੇ ਮਾਮਲੇ ਦੇ ਵਿੱਚ। ਸੋ ਵਾਰੰਟ ਵੀ ਜਿਹੜਾ ਆ ਉਹ ਇਸ਼ੂ ਜਿਹੜਾ ਕਰ ਦਿੱਤਾ ਗਿਆ ਸੀਗਾ ਕੰਟੱਕੀ ਦੇ ਵਿੱਚ। ਸੋ ਇਹ ਪੂਰਾ ਮਾਮਲਾ ਜਿਹੜਾ ਹਰਜੋਤ ਸਿੰਘ ਜੀ ਹੁਣ ਦੇਖਿਆ ਜਾ ਰਿਹਾ ਆ ਜਿਸ ਦੇ ਵਿੱਚ ਪਤੀ ਦੀ ਮੌਤ ਤੋਂ ਬਾਅਦ ਦੇ ਵਿੱਚ ਇਹ ਜਿਹੜੀ CHP ਦੀ ਜਿਹੜੀ ਕੈਪਟਨ ਆ ਉਹ ਵੀ ਮ੍ਰਿਤ ਪਾਈ ਗਈ ਆ ਹੁਣ ਟੈਨੇਸੀ ਦੇ ਵਿੱਚ। ਜੀ, ਅਗਲੀ ਖਬਰ ਵੱਲ ਆਈਏ। ਸਾਡੇ ਕੈਲੀਫੋਰਨੀਆ ਦੇ ਗਵਰਨਰ ਸਾਹਿਬ ਖਰੇ ਬਹੁਤ ਲੰਮੇ ਸਮੇਂ ਤੋਂ ਬਾਅਦ ਨੀਂਦ ਤੋਂ ਉੱਠੇ ਆ ਤੇ ਉਹਨਾਂ ਨੇ ਹੁਣ ਬੜੀ ਚਿੰਤਾ ਜਿਹੜੀ ਆ ਪ੍ਰਗਟਾਈ ਆ ਵੀ ਜੋ ਇੰਨੀ ਵੱਡੀ ਗਿਣਤੀ 'ਚ ਇਲੀਗਲ ਮਾਈਗ੍ਰੈਂਟ ਆ ਰਹੇ ਆ ਤੇ ਸਾਡੀ ਸਟੇਟ ਇੱਕ ਤਰ੍ਹਾਂ ਨਾਲ ਬ੍ਰੇਕਿੰਗ ਪੁਆਇੰਟ ਦੇ ਉੱਤੇ ਪਹੁੰਚ ਚੁੱਕੀ ਹੈਗੀ ਆ। ਟਾਈਟਲ 42 ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਲਾਇਆ ਸੀ ਉਹ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਉਹਨੂੰ ਕੋਸ਼ਿਸ਼ ਕਰ ਰਿਹਾ ਉਸ ਨੂੰ ਲਿਫਟ ਕਰਨ ਦੇ ਲਈ, ਉਸ ਨੂੰ ਚੱਕਣ ਦੇ ਲਈ। ਤੇ ਉਹਦੇ ਨਾਲ ਕੈਲੀਫੋਰਨੀਆ ਦੇ ਵਿੱਚ ਹੋਰ ਬਹੁਤ ਸਾਰੇ ਜੋ ਇਲੀਗਲ ਇਮੀਗ੍ਰੈਂਟਸ ਆ ਉਹ ਪਹੁੰਚ ਜਾਣਗੇ। ਕੈਲੀਫੋਰਨੀਆ ਦੇ ਵਿੱਚ 22% ਪੂਰੇ ਅਮਰੀਕਾ ਦੇ ਜੋ ਅਨਡਾਕੂਮੈਂਟਡ ਮਾਈਗ੍ਰੈਂਟਸ ਆ ਉਹ ਰਹਿੰਦੇ ਆ। 11 ਮਿਲੀਅਨ ਇਮੀਗ੍ਰੈਂਟਸ ਨੂੰ ਅਨਡਾਕੂਮੈਂਟਡ ਗਿਣਿਆ ਜਾ ਰਿਹਾ ਆ ਪਬਲਿਕ ਪਾਲਿਸੀ ਇੰਸਟੀਚਿਊਟ ਆਫ ਕੈਲੀਫੋਰਨੀਆ ਵੱਲੋਂ। ਤੇ ਸਤੰਬਰ ਮਹੀਨੇ ਦੇ ਵਿੱਚ ਗਵਰਨਰ ਨੇ ਇੱਕ ਬਿੱਲ ਸਾਈਨ ਕੀਤਾ ਸੀ ਕਿ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹ ਸਟੇਟ ਦੀ ID ਲੈ ਸਕਦੇ ਹੈਗੇ ਆ। ਤੇ ਹੁਣ ਕਹਿੰਦੇ ਵੀ ਜਦੋਂ ਇਹ ਟਾਈਟਲ ਨੂੰ ਚੁੱਕਿਆ ਜਾਊਗਾ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਕੈਲੀਫੋਰਨੀਆ ਦੇ ਵਿੱਚ ਹੋਰ ਬਹੁਤ ਸਾਰੇ ਮਾਈਗ੍ਰੈਂਟਸ ਪਹੁੰਚ ਜਾਣਗੇ। ਉਹ ਕਹਿੰਦੇ ਵੀ ਸਾਡਾ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਸਾਥ ਨਹੀਂ ਲਿਆ ਜਾ ਰਿਹਾ। ਆਲਰੇਡੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੈਂਪ ਆ ਕੈਲੀਫੋਰਨੀਆ ਦੇ ਵਿੱਚ 9 ਤੋਂ ਵੱਧ ਹੈਗੇ ਆ ਉਹਨਾਂ ਦੀ ਅਸੀਂ ਫਾਈਨੈਂਸ਼ੀਅਲੀ ਸਪੋਰਟ ਕਰ ਰਹੇ ਆ ਤੇ ਹੋਰ ਅਸੀਂ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਲੈਣ ਦੇ ਲਈ ਕਾਬਲ ਨਹੀਂ ਹੋਵਾਂਗੇ। ਇਹ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਉਹਨਾਂ ਨੇ ਇਹ ਅੱਜ ਕਿਹਾ ਹੈਗਾ। ਜੀ, ਇਹ ਤੇ ਇੱਕ ਚੀਜ਼ ਦੱਸ ਜਾਈਏ ਵੀ ਜਦੋਂ ਤੁਸੀਂ ਬਾਰਡਰ ਦੇ ਉੱਤੇ ਆ ਕੇ ਅਸਾਈਲਮ ਦੀ ਮੰਗ ਕਰਦੇ ਆ ਉਹ ਜਾਇਜ਼ ਆ। ਉਹ ਅਮਰੀਕਾ ਦਾ ਸੰਵਿਧਾਨ ਤੁਹਾਨੂੰ ਜਿਹੜਾ ਉਹ ਆਗਿਆ ਜਿਹੜਾ ਦਿੰਦਾ ਆ। ਜਿਹੜਾ ਬਾਰਡਰ ਟੱਪ ਕੇ ਜਿਹੜਾ ਅੰਦਰ ਆ ਜਾਂਦੇ ਆ ਉਸ ਨੂੰ ਜਿਹੜਾ ਇਲੀਗਲ ਇਮੀਗ੍ਰੈਂਟ ਦੇ ਵਜੋਂ ਮੋਸਟਲੀ ਦੇਖਿਆ ਜਾਂਦਾ ਆ। ਪਰ ਇਸ ਨੂੰ ਲੂਜ਼ਲੀ ਜਿਹੜੀ ਇਹ ਟਰਮ ਨੂੰ ਦੋਨੋਂ ਤਰੀਕੇ ਦੇ ਨਾਲ ਵਰਤਿਆ ਜਾਂਦਾ। ਜਿਹੜੇ ਟਾਈਟਲ 42 ਵਾਲੇ ਆ ਉਹ ਸਾਰਿਆਂ ਨੇ ਅਸਾਈਲਮ ਦੀ ਮੰਗ ਕੀਤੀ ਹੋਈ ਆ ਲੀਗਲੀ ਤੇ ਉਸ ਦੇ ਵਿੱਚ ਇਹ ਚੀਜ਼ ਹੈ ਵੀ ਕਿਉਂਕਿ ਟਾਈਟਲ 42 ਕਰਕੇ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਰੁਕਣ ਦੇ ਲਈ ਆਖਿਆ ਗਿਆ। ਬਹੁਤ ਸਾਰੇ ਲੋਕ ਉਸੇ ਹੀ ਅਸਾਈਲਮ ਦੀ ਮੰਗ ਕਰਕੇ ਹੀ ਜਿਹੜੇ ਇੱਥੇ ਪਹੁੰਚੇ ਨੇ। ਕਈ ਸਿੱਧੇ ਆ ਗਏ ਆ, ਕਈਆਂ ਨੂੰ ਆਉਣ ਦਿੱਤਾ ਗਿਆ, ਕਈਆਂ ਨੂੰ ਰੋਕ ਦਿੱਤਾ ਗਿਆ। ਬੜਾ ਕੁਛ ਜਿਹੜਾ ਹੈ ਉੱਥੇ ਚੱਲ ਰਿਹਾ ਆ। ਪਰ ਇਸ ਪੂਰੇ ਮਾਮਲੇ ਦੇ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਸੁਲਝਦਾ ਤੇ ਕੋਈ ਨਜ਼ਦੀਕੀ ਭਵਿੱਖ ਦੇ ਵਿੱਚ ਨਜ਼ਰ ਨਹੀਂ ਜਿਹੜਾ ਉਹ ਆ ਰਿਹਾ। ਤੇ ਇਹ ਮਸਲਾ ਪੋਲੀਟੀਕਲ ਬਾਲ ਜਿਹੜੀ ਆ ਉਹ ਬਣੀ ਰਹਿਣੀ ਆ, ਉੱਧਰ ਜਿਹੜਾ ਉਹ ਚੱਲਦਾ ਰਹਿਣਾ ਆ। ਤੇ ਪਰ ਇਹ ਆ
ਵੀ ਰਿਸੋਰਸਿਸ ਦੇ ਉੱਤੇ ਤਾਂ ਡੈਫੀਨੇਟਲੀ ਅਸਰ ਜਿਹੜਾ ਆ ਉਹ ਪੈਂਦਾ ਹੀ ਹੁੰਦਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਰਾਸ਼ਟਰਪਤੀ ਟਰੰਪ ਸਾਬਕਾ ਜਿਹੜੇ ਆ ਉਹ ਟਰਾਈ ਕਰ ਰਹੇ ਆ ਵੀ ਜਿਹੜੇ ਰਿਪਰੈਜ਼ੈਂਟੇਟਿਵ ਕੈਵਿਨ ਮਕਾਰਥੀ ਹੈ ਕੈਲੀਫੋਰਨੀਆ ਤੋਂ, ਉਹ ਅਗਲੇ ਜਿਹੜੇ ਸਪੀਕਰ ਬਣ ਜਾਣ। ਕਹਿੰਦੇ ਲਗਾਤਾਰ ਉਹ ਕਾਲਸ ਕਰ ਰਹੇ ਆ ਪਰਸਨਲੀ, ਜਿਹੜੇ ਆ ਉਹਨਾਂ ਬਾਕੀ ਰਿਪਰੈਜ਼ੈਂਟੇਟਿਵਸ ਨੂੰ ਆਖ ਰਹੇ ਆ ਵੀ ਮਾਈਕ ਕੈਵਿਨ ਜਿਹੜਾ ਆ ਉਸ ਨੂੰ ਲੀਡਰ ਦੇ ਵਜੋਂ ਜਿਹੜਾ ਉਹ ਬਣਾਇਆ ਜਾਵੇ। ਲੇਟੈਸਟ ਆਈਆਂ ਰਿਪੋਰਟਸ ਦੇ ਮੁਤਾਬਕ 12 ਜਿਹੜੇ ਕਹਿੰਦੇ ਵੀ ਰਿਪਬਲਿਕਨ ਲਾਅ ਮੇਕਰਸ ਆ, ਉਹਨਾਂ ਨੇ ਵਿਰੋਧਤਾ ਜਿਹੜੀ ਇਸ ਦੇ ਵਿੱਚ ਜਤਾਈ ਆ। ਆਲਰੇਡੀ ਇੱਕ ਇਸ ਦੇ ਉਲਟ ਵੀ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਦੇ ਆਪੋਜ਼ਿਟ ਐਰੀਜ਼ੋਨਾ ਤੋਂ ਇੱਕ ਜਿਹੜੇ ਰਿਪਰੈਜ਼ੈਂਟੇਟਿਵ ਆ ਉਹ ਖੜੇ ਆ, ਕਹਿੰਦੇ ਵੀ ਮੈਂ ਚੁਣੌਤੀ ਦਊਂਗਾ ਇਸ ਨੂੰ ਸਪੀਕਰ ਬਣਨ ਦੇ ਲਈ। ਇਵੈਂਚੁਅਲੀ ਭਾਵੇਂ ਕੈਵਿਨ ਮਕਾਰਥੀ ਜਿਹੜੇ ਆ ਉਹ ਸਪੀਕਰ ਬਣ ਜਾਣ, ਪਰ ਰਾਹ ਥੋੜਾ ਜਿਹਾ ਜਿਹੜਾ ਅਟਕਲਾਂ ਭਰਿਆ ਜਿਹੜਾ ਇਹਨਾਂ ਦਾ ਹੋ ਸਕਦਾ ਹੈਗਾ ਆ। ਸੋ ਜਿਹੜੀ ਮਾਰਜਰੀ ਟੇਲਰ ਗ੍ਰੀਨ ਆ ਜਾਰਜੀਆ ਤੋਂ, ਜਿਹੜੀ ਹੁਣ ਦੁਬਾਰਾ ਰੀ-ਇਲੈਕਟ ਹੋ ਕੇ ਕਾਂਗਰਸ ਦੇ ਵਿੱਚ ਪਹੁੰਚੀ ਆ, ਤੇ ਉਹਨਾਂ ਨੇ ਵੀ ਕੈਵਿਨ ਮਕਾਰਥੀ ਦੇ ਲਈ ਜਿਹੜਾ ਉਹ ਬੋਲਿਆ ਹੱਕ ਦੇ ਵਿੱਚ ਜਿਹੜੀ ਉਹ ਬੋਲੀ ਹੈਗੀ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਹ ਜਿਹੜਾ ਇੰਟਰਨਲ ਇਹਨਾਂ ਦਾ ਮਾਮਲਾ ਹੈ ਕਿੱਦਾਂ ਹੋਊਗਾ, ਕਿਉਂਕਿ ਟਰੰਪ ਹੁਣਾਂ ਦਾ ਵੀ ਇਸ ਟਾਈਮ ਜ਼ੋਰ ਲੱਗਾ ਆ ਵੀ ਕੈਵਿਨ ਮਕਾਰਥੀ ਜਿਹੜੇ ਆ ਉਹ ਸਪੀਕਰ ਬਣ ਜਾਣ। ਸੋ ਲੱਗਦਾ ਹੈ ਵੀ ਇਵੈਂਚੁਅਲੀ ਬਣ ਜਾਣਗੇ। ਥੋੜ੍ਹੀਆਂ ਬਹੁਤੀਆਂ ਮੁਸ਼ਕਿਲਾਂ ਜਿਹੜੀਆਂ ਹੁੰਦੀਆਂ, ਹਰ ਇੱਕ ਜਣਾ ਆਪੋ ਆਪਣੀ ਦਾਅਵੇਦਾਰੀ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦਾ ਹੀ ਰਹਿੰਦਾ ਆ। ਉਧਰ ਇਸੇ ਦੇ ਨਾਲ ਸੰਬੰਧਿਤ ਜਿਹੜੀ ਖਬਰ ਦੇ ਵਿੱਚ ਹਰਜੋਤ ਸਿੰਘ ਜੀ, ਟਰੰਪ ਹੁਣਾਂ ਦੀ ਜਿਹੜੀ ਰਿਪਬਲਿਕਨ ਸਪੋਰਟ ਆ ਉਹ 2024 ਦੇ ਲਈ ਕਹਿੰਦੇ ਥੋੜ੍ਹੀ ਜਿਹੀ ਪਹਿਲੋਂ ਦੇ ਨਾਲੋਂ ਘਟੀ ਨਜ਼ਰ ਆ ਰਹੀ ਹੈਗੀ ਆ। ਸੋ ਕਹਿੰਦੇ ਵੀ ਜਿੱਥੇ ਨਵੀਂ ਹੋਈ ਜਿਹੜੀ GOP ਦੀ ਲੀਨਿੰਗ ਵੋਟਰਸ ਆ, ਉਹਨਾਂ ਦੇ ਸਰਵੇ ਦੇ ਵਿੱਚ 31% ਸਾਬਕਾ ਰਾਸ਼ਟਰਪਤੀ ਨੂੰ ਦੁਬਾਰਾ ਰਨ ਕਰਨ ਦੇ ਲਈ ਪ੍ਰੈਫਰ ਕਰ ਰਹੇ ਆ, ਪਰ 61% ਜਿਹੜੇ ਰਿਪਬਲਿਕਨਸ ਆ ਉਹ ਕਹਿੰਦੇ ਆ ਵੀ ਇੱਕ ਹੋਰ ਡਿਫਰੈਂਟ ਰਿਪਬਲਿਕਨ ਨੋਮੀਨੀ ਉਹ ਹੋਣਾ ਚਾਹੀਦਾ ਹੈਗਾ ਆ। ਸੋ ਇਹ ਜਿਹੜਾ ਇਸ ਟਾਈਮ ਜੇ ਦੱਸਦੇ ਜਾਈਏ ਤਾਂ ਜਿਹੜੇ ਫਲੋਰੀਡਾ ਦੇ ਗਵਰਨਰ ਡਿਸੈਂਟਸ ਨੇ, ਉਹਨਾਂ ਦਾ ਨਾਮ ਕਾਫੀ ਤੇਜ਼ੀ ਦੇ ਨਾਲ ਜਿਹੜਾ ਆ ਉਹ ਵੱਧ ਰਿਹਾ ਹੈਗਾ ਆ। ਕਹਿੰਦੇ ਵੀ 56% ਉਹਨਾਂ ਦੇ ਹੱਕ ਦੇ ਵਿੱਚ ਟਰੰਪ ਦੇ ਉੱਤੇ 33% ਦੇ ਮੁਕਾਬਲੇ ਜਿਹੜੇ ਉਹ ਇਸ ਟਾਈਮ ਲੋਕ ਪ੍ਰੈਫਰ ਕਰ ਰਹੇ ਆ ਵੀ ਗਵਰਨਰ ਡਿਸੈਂਟਸ ਆ ਉਹ ਸਾਬਕਾ ਰਾਸ਼ਟਰਪਤੀ ਦੇ ਨਾਲੋਂ ਜਿਹੜਾ ਆ ਉਹ ਨੋਮੀਨੀ ਜਿਹੜੇ ਉਹ ਹੋਣ। ਸੋ ਇਹ ਹੁਣ ਦੇਖਣਾ ਹੋਊਗਾ ਵੀ ਟਰੰਪ ਹੁਣਾਂ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਦਬਦਬਾ ਸੀਗਾ ਕੰਜ਼ਰਵੇਟਿਵ ਪਾਰਟੀ GOP ਦੇ ਉੱਤੇ, ਉਹ 2024 ਤੱਕ ਕਦੋਂ ਤੱਕ ਜਿਹੜਾ ਉਹ ਰਹਿੰਦਾ ਆ। ਸਭ ਨੂੰ ਪਤਾ ਹੈ ਵੀ ਰੀਸੈਂਟਲੀ ਹੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਅਨਾਊਂਸ ਕੀਤਾ ਸੀਗਾ ਵੀ ਉਹ 2024 ਦੇ ਲਈ ਜਿਹੜਾ ਦੁਬਾਰਾ ਰਨ ਕਰਨ ਜਾ ਰਹੇ ਹੈਗੇ। ਅਜੇ ਪੂਰੇ 2 ਸਾਲ ਉਸ ਚੀਜ਼ ਨੂੰ ਬਾਕੀ ਸੀਗੇ। ਸੋ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਦੇ ਹੋਏ ਟਰੰਪ ਉਹਨਾਂ ਨੂੰ ਥੋੜ੍ਹੀ ਬਹੁਤੀ ਘਬਰਾਹਟ ਤਾਂ ਜਿਹੜੀ ਉਹ ਹੋਊਗੀ, ਕਿਉਂਕਿ ਪਰਸੈਂਟੇਜ ਜਿਹੜੇ ਉਹਨਾਂ ਦੇ ਵੋਟਰਸ ਦੀ ਜਾਂ ਉਹਨਾਂ ਨੂੰ ਚਾਹਣ ਵਾਲਿਆਂ ਦੀ ਥੋੜ੍ਹੀ ਜਿਹੜੀ ਉਹ ਘਟ ਰਹੀ ਆ। ਪਰ 2 ਸਾਲ ਤੱਕ ਕੀ ਹੋਣਾ ਆ, ਕਿੱਦਾਂ ਹੋਊਗਾ, ਉਹ ਅਜੇ ਇਸ ਦੇ ਵਿੱਚ ਕਾਫੀ ਲੰਮਾ ਵਕਤ ਜਿਹੜਾ ਪਿਆ ਆ। ਪਰ ਇਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਵੀ ਗਵਰਨਰ ਡਿਸੈਂਟਸ ਆ ਉਸ ਦਾ ਗ੍ਰਾਫ ਲਗਾਤਾਰ ਜਿਹੜਾ ਆ ਉਹ ਤਾਂ ਵੱਲ ਨੂੰ ਜਾ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ। ਹਜੇ ਯੂਨੀਵਰਸਿਟੀ ਆਫ ਆਇਓਵਾ ਦੇ ਵਿੱਚ, ਆਇਓਵਾ ਸੀ ਜਾਂ ਆਈਡਾਹੋ, ਜਿੱਥੇ 4 ਸਟੂਡੈਂਟਸ ਦੀ ਡੈਥ ਹੋਈ ਸੀ, ਉਹ ਹਜੇ ਗੁੱਥੀ ਸੁਲਝੀ ਨਹੀਂ। ਤੇ ਹੁਣ ਅੱਜ ਇੱਕ ਬਹੁਤ ਬੁਰੀ ਖਬਰ ਯੂਨੀਵਰਸਿਟੀ ਆਫ ਕੈਲੀਫੋਰਨੀਆ ਇਰਵਾਈਨ ਤੋਂ ਆ ਰਹੀ ਆ ਵੀ ਉੱਥੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਪ੍ਰੇਰਾ ਡਰਾਈਵ ਦੇ ਉੱਤੇ ਜੋ ਜਿਹੜੀ ਅਪਾਰਟਮੈਂਟ ਆ, ਉੱਥੇ 2 ਜਣੇ ਮਰੇ ਹੋਏ ਪਾਏ ਗਏ ਹੈਗੇ ਆ। ਉੱਥੇ ਦੇ ਸਕੂਲ ਦਾ ਜਿਹੜਾ ਸੋਸ਼ਲ ਸਾਇੰਸ ਪਲਾਜ਼ਾ B ਹੈਗਾ, ਉੱਥੇ ਇਹ ਅਪਾਰਟਮੈਂਟ ਕੰਪਲੈਕਸ ਹੈਗਾ। ਯੂਨੀਵਰਸਿਟੀ ਦੇ ਚਾਂਸਲਰ ਨੇ ਇਹ ਕਿਹਾ ਆ ਵੀ ਕਮਿਊਨਿਟੀ ਨੂੰ ਕੋਈ ਖਤਰਾ ਨਹੀਂ ਲੱਗਦਾ ਆ, ਵੀ ਇੱਕ ਵੱਲੋਂ ਦੂਜੇ ਨੂੰ ਮਾਰ ਦਿੱਤਾ ਗਿਆ ਤੇ ਦੋਨਾਂ ਦੀ ਜਿਹੜੀ ਆ ਮੌਤ ਹੋਈ ਆ। ਹਜੇ ਤੱਕ ਉਹਨਾਂ ਦੇ ਬਾਰੇ ਡਿਟੇਲਡ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਵੀ ਸਟੂਡੈਂਟ ਸੀ, ਕਿਹੜੀ ਡਿਪਾਰਟਮੈਂਟ ਦੇ ਵਿੱਚ ਸੀਗੇ। ਪਰ ਇਹ ਅੱਜ ਖਬਰ UC ਇਰਵਾਈਨ ਤੋਂ ਆ ਰਹੀ ਹੈਗੀ ਆ। ਉੱਥੇ ਦੇ ਡਿਟੈਕਟਿਵ ਜੌਨ ਸੈਂਡਰਸ ਨੇ ਉਹਨਾਂ ਦਾ ਨੰਬਰ 9497247233 ਦਿੱਤਾ ਆ ਤੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਇਕਨੋਮੀ ਦੇ ਨਾਲ ਸੰਬੰਧਿਤ ਕੁਝ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਕੱਲ ਵੀ ਆਪਾਂ ਜਿੱਦਾਂ ਜ਼ਿਕਰ ਕੀਤਾ ਸੀਗਾ ਵੀ ਇਨਫਲੇਸ਼ਨ ਹੈ, ਪਰ ਪਹਿਲੋਂ ਦੇ ਨਾਲੋਂ ਜਿਹੜੀ ਥੋੜ੍ਹੀ ਜਿਹੀ ਸਟੇਬਲ ਹੁੰਦੀ ਨਜ਼ਰ ਆ ਰਹੀ ਆ। ਪਿਛਲੇ ਮਹੀਨੇ ਦੇ ਮੁਕਾਬਲੇ ਇਸ ਮਹੀਨੇ 'ਚ, ਅਕਤੂਬਰ ਦੇ ਮੁਕਾਬਲੇ ਨਵੰਬਰ ਮਹੀਨੇ ਦੇ ਵਿੱਚ
ਅੱਧਾ ਕੁ % ਜਿਹੜੀ ਇਨਫਲੇਸ਼ਨ ਦੇ ਵਿੱਚ ਗਿਰਾਵਟ ਆਈ ਆ। ਪਿਛਲੇ ਸਾਲ ਦੇ ਮੁਕਾਬਲੇ ਅਜੇ ਵੀ ਜਿਹੜੀ ਇਨਫਲੇਸ਼ਨ ਆ ਉਹ 7% 7.1% ਦੇ ਉੱਤੇ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਆ। ਇਹ ਤਕਰੀਬਨ ਹਰ ਸਾਲ ਹੀ 2-3% ਜਿਹੜੀ ਉਹ ਵੱਧਦੀ ਆ। ਇਹ ਦੇਖਿਆ ਜਾਂਦਾ ਆ, ਇਹ ਇੰਨਾ ਕੁ ਸਾਰੇ ਜਣੇ ਹਜਮ ਵੀ ਕਰਦੇ ਆ, ਪਰ ਅਜੇ ਵੀ ਜਿਹੜੀ 7% ਜਿਹੜੀ ਉਹ ਤਾਂ ਹੋਣੀ ਉਹ ਲੋਕਾਂ ਨੂੰ ਚੁੱਭ ਰਹੀ ਹੈਗੀ ਆ। ਇੱਕ ਟਾਈਮ ਦੇ ਉੱਤੇ ਇਹ ਇਨਫਲੇਸ਼ਨ 9% ਦੇ ਉੱਤੇ ਵੀ ਜੂਨ ਮਹੀਨੇ ਦੇ ਵਿੱਚ ਪਹੁੰਚ ਗਈ ਸੀਗੀ। ਸੋ ਇਕੋਨਮੀ ਕਹਿੰਦੇ ਵੀ ਕੂਲ ਆਫ ਜਿਹੜੀ ਉਹ ਹੋ ਰਹੀ ਆ। ਫੈਡ ਨੇ ਲਗਾਤਾਰ ਇੰਟਰਸਟ ਰੇਟ ਜਿਹੜੇ ਆ ਹਰਜੋਤ ਸਿੰਘ ਜੀ ਵਧਾਏ ਨੇ। ਪਿਛਲੇ 6 ਵਾਰੀ ਇਸ ਸਾਲ ਦੇ ਵਿੱਚ ਆਲਰੇਡੀ ਇੰਟਰਸਟ ਰੇਟ ਆ ਉਹ ਵਧਾ ਚੁੱਕੇ ਨੇ, ਤੇ ਅੱਜ ਤੇ ਕੱਲ ਮੀਟਿੰਗ ਜਿਹੜੀ ਚੱਲ ਰਹੀ ਆ ਤੇ ਉਹਦੇ ਵਿੱਚ ਵੀ ਇੰਟਰਸਟ ਰੇਟ ਕਿੰਨਾ ਵਧਾਇਆ ਜਾਂਦਾ ਹੈ, ਵਧਾਉਣ ਦੇ ਤਾਂ ਅਸਾਰ ਜਿਹੜੇ ਉਹ ਪੂਰੇ ਨਜ਼ਰ ਆ ਰਹੇ ਹੈਗੇ ਆ। ਸੋ ਕਈ ਚੀਜ਼ਾਂ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਅਜੇ ਵੀ ਜਿਹੜੀਆਂ ਮਹਿੰਗੀਆਂ ਆਪਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਤਾਂ ਸਾਰਾ ਕੁਛ ਹੀ ਜਿਹੜਾ ਉਹ ਮਹਿੰਗਾ ਹੈਗਾ ਹੀ ਹੈਗਾ ਆ, ਤੇ ਉਹ ਚੀਜ਼ਾਂ ਨਹੀਂ ਅਜੇ ਵੀ ਮਹਿੰਗੀਆਂ। ਗੈਸ ਦੀਆਂ ਪ੍ਰਾਈਸਿਸ ਪਿਛਲੇ ਕੁਛ ਮਹੀਨਿਆਂ ਦੇ ਮੁਕਾਬਲੇ ਥੋੜ੍ਹੀਆਂ ਜਿਹੀਆਂ ਥੱਲੇ ਨੂੰ ਜਿਹੜੀਆਂ ਆਈਆਂ, ਜਿਹਦੇ ਨਾਲ ਲੋਕਾਂ ਨੂੰ ਥੋੜ੍ਹਾ ਜਿਹਾ ਧਰਵਾਸ ਜਿਹਾ ਜਿਹੜਾ ਉਹ ਹੋ ਰਿਹਾ ਆ। ਪਰ ਅਜੇ ਵੀ ਲੋਕਾਂ ਦਾ hundreds of dollar every month ਐਕਸਟਰਾ ਖਰਚਾ ਜਿਹੜਾ ਆ ਉਹ ਲੱਗ ਰਿਹਾ ਸੇਮ ਚੀਜ਼ਾਂ ਦੇ ਲਈ ਜੋ ਪਿਛਲੇ ਸਾਲ ਲੱਗਦਾ ਹੁੰਦਾ ਸੀਗਾ। ਸੋ ਇਹ ਇਕੋਨਮੀ ਕਿਸ ਪਾਸੇ ਵੱਲ ਨੂੰ ਜਿਹੜੀ ਹਰਜੋਤ ਸਿੰਘ ਜੀ ਵਧੂਗੀ, ਫੈਡਰਲ ਰਿਜ਼ਰਵ ਦੀ ਜਿਹੜੀ ਪਾਲਿਸੀ ਉਹਨਾਂ ਨੂੰ ਐਕਸਪੈਕਟ ਜਿਹੜਾ ਉਹ ਕੀਤਾ ਜਾ ਰਿਹਾ ਆ, ਉਸ ਦੇ ਉੱਤੇ ਵੀ ਕਾਫੀ ਜਿਹੜਾ ਉਹ ਨਜ਼ਰ ਰਹੇਗੀ। ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਪਾਵੈਲ ਅੱਜ ਦੱਸਣਗੇ ਕਿ ਕਿੰਨਾ ਉਹ ਜੋ ਇੰਟਰਸਟ ਰੇਟ ਵਧਾਉਣ ਜਾ ਰਹੇ ਹੈਗੇ ਆ। ਆਲਰੇਡੀ ਆਪਾਂ ਦੇਖਿਆ ਹੀ ਆ ਵੀ ਕਿੰਨੀ ਵਾਰੀ ਇੰਟਰਸਟ ਰੇਟ ਵੱਧ ਚੁੱਕਾ ਆ, ਤੇ ਇਨਫਲੇਸ਼ਨ 7.1% ਤੇ ਆਈ ਆ, ਤੇ ਹਜੇ ਇਹ 2% ਤੇ ਕਹਿੰਦੇ ਫੈਡਰਲ ਰਿਜ਼ਰਵ ਬੋਰਡ ਵਾਲੇ ਲਿਆਣੀ ਆ। ਸੋ 2% ਤੇ ਆਉਣ ਤੇ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕਹਿੰਦੇ ਲੱਗਦਾ ਵੀ 2023 ਦੇ ਵਿੱਚ ਵੀ ਜੋ ਇੰਟਰਸਟ ਰੇਟ ਆ ਉਹ ਵਧਾਉਣਗੇ। ਜੀ। ਇੱਕ ਸਾਲ ਦੇ ਵਿੱਚ 0 ਤੋਂ 4.75 4.5 ਦੇ ਲਾਗੇ ਇੰਟਰਸਟ ਰੇਟ ਵਧਣ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਅਸਰ ਆ ਰੀਅਲ ਸਟੇਟ ਮਾਰਕੀਟ ਦੇ ਪਿਆ ਆ। ਲੋਕ ਜਿਹੜੇ ਕ੍ਰੈਡਿਟ ਕਾਰਡਾਂ ਤੇ ਜਿਨ੍ਹਾਂ ਨੇ ਕਰਜ਼ੇ ਲਏ ਆ ਉਹਨਾਂ ਦੇ ਪਿਆ ਆ, ਤੇ ਜਿਹੜੀਆਂ ਲੋਕਾਂ ਨੇ ਕਾਰਾਂ ਖਰੀਦਣੀਆਂ ਆ ਉਹ ਇੰਟਰਸਟ ਰੇਟ ਬਹੁਤ ਸਾਰਾ ਵੱਧ ਗਿਆ ਆ। ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਜੇ ਦੱਸਦੇ ਜਾਈਏ, ਮਾਰਚ 17 ਨੂੰ 0.25 ਇੰਟਰਸਟ ਰੇਟ ਵਧਾਇਆ ਸੀ, ਮਈ 5 ਨੂੰ 0.50, ਤੇ ਜੂਨ 16 ਨੂੰ 0.75, ਜੁਲਾਈ 28 ਨੂੰ 0.75, ਸਤੰਬਰ 22 ਨੂੰ 0.75, ਨਵੰਬਰ 2 ਨੂੰ 0.75, ਤੇ ਹੁਣ ਫੇਰ ਉਹ ਅੱਜ ਅਨਾਉਂਸ ਕਰਨ ਜਾ ਰਹੇ ਆ। ਬਹੁਤ ਸਾਰੇ ਜਿਹੜੇ ਇਕੋਨੋਮਿਸਟ ਆ ਉਹ ਇਹੀ ਪ੍ਰੈਡਿਕਟ ਕਰ ਰਹੇ ਆ ਵੀ 0.5% ਉਹ ਇੰਟਰਸਟ ਰੇਟ ਹੋਰ ਵਧਾਇਆ ਜਾਊਗਾ। ਪ੍ਰਾਈਮ ਰੇਟ ਹੁਣ 7% ਦੇ ਕਰੀਬ ਪਹੁੰਚਿਆ ਹੋਇਆ ਆ। ਈਵਨ ਦੋ 30 ਸਾਲਾਂ ਦਾ ਜਿਹੜਾ ਇੰਟਰਸਟ ਰੇਟ ਆ ਥੋੜਾ ਜਿਹਾ ਘਟਿਆ 6.5 ਦੇ ਲਾਗੇ ਛਾਗੇ, ਪਰ ਜੇ ਜਿਸ ਹਿਸਾਬ ਨਾਲ ਆਪਾਂ ਆਲੇ ਦੁਆਲੇ ਦੇਖਦੇ ਆ, ਰੀਅਲ ਸਟੇਟ ਇੰਡਸਟਰੀ ਐਨ ਸਟੈਂਡ ਸਟਿਲ ਹੈਗੀ ਆ। ਬਹੁਤ ਹੀ ਘੱਟ ਜਿਹੜੇ ਲੋਕ ਆ ਉਹ ਘਰ ਖਰੀਦ ਲਏ ਆ, ਤੇ ਜੇ ਰੀਫਾਈਨਾਂਸ ਵਾਲਾ ਦੇਖਿਆ ਜਾਵੇ ਉਹ ਬਿਜ਼ਨਸ ਟੋਟਲੀ ਇਸ ਟਾਈਮ ਦੇ ਉੱਤੇ ਡੈਡ ਹੈਗਾ ਆ। ਕਿਉਂਕਿ ਇੰਨਾ ਜ਼ਿਆਦਾ ਇੰਟਰਸਟ ਰੇਟ ਜਿਹਨਾਂ ਲੋਕਾਂ ਨੇ ਹੁਣ 3% ਤੇ ਜਾਂ 2.5% ਦੇ ਵੀ ਆਪਣਾ ਇੰਟਰਸਟ ਰੇਟ ਕਰਾਇਆ ਆ, ਤੇ ਉਹ ਹੁਣ ਰੀਫਾਈਨਾਂਸ ਕਿੱਥੋਂ ਕਰਾਉਗੇ, ਅਨਲੈਸ ਕਿ ਕਿਸੇ ਦਾ ਉਸ ਟਾਈਮ ਦੇ ਉੱਤੇ ਬੜਾ ਜ਼ਿਆਦਾ ਜਿਹੜਾ ਬੈਡ ਰੈਕਡ ਸੀਗਾ। ਸੋ ਫੈਡਰਲ ਰਿਜ਼ਰਵ ਬੈਂਕ ਦੀਆਂ 24 ਬ੍ਰਾਂਚਿਸ ਆ USA ਦੇ ਵਿੱਚ, ਤੇ ਟੋਟਲ 12 ਦੇ ਕਰੀਬ ਫੈਡਰਲ ਰਿਜ਼ਰਵ ਬੈਂਕਸ ਹੈਗੀਆਂ ਆ। ਸੋ ਇਸ ਰੇਟਸ ਤੋਂ ਬਾਅਦ ਹੁਣ ਪਤਾ ਚੱਲੂਗਾ ਵੀ ਕਿੱਥੇ ਕੁ ਜਿਹੜੀ ਆ ਇਕੋਨਮੀ ਆਉਣ ਵਾਲੇ ਸਮੇਂ 'ਚ ਪਹੁੰਚੂਗੀ। ਪਰ ਜਿਸ ਹਿਸਾਬ ਦੇ ਨਾਲ ਇੱਕ ਸਾਲ 'ਚ ਇੰਨੀ ਤੇਜ਼ੀ ਦੇ ਨਾਲ ਇੰਟਰਸਟ ਰੇਟ ਵਧਿਆ ਆ, ਤੇ ਉਸਨੇ ਬਹੁਤ ਜ਼ਿਆਦਾ ਅਸਰ ਲੋਕਾਂ ਤੇ ਪਾਇਆ ਹੈ। ਜੀ ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਗੇ ਜਿਹੜਾ ਉਹ ਕੀ ਬਣ ਜਾ ਰਿਹਾ ਉਸ ਦਾ ਪਤਾ ਨਹੀਂ, ਕਿਉਂਕਿ ਜਿੱਦਾਂ ਇਹਨਾਂ ਨੇ ਫੈਡ ਨੇ ਆਪਣੀ ਜਿਹੜੀ ਪਾਲਿਸੀ ਇਸ ਚੀਜ਼ ਦੇ ਵਿੱਚ ਕਲੀਅਰ ਰੱਖੀ ਆ ਵੀ ਉਹ ਇਨਫਲੇਸ਼ਨ ਮਹਿੰਗਾਈ ਨੂੰ ਕਾਬੂ ਕਰਨ ਦੇ ਲਈ ਜਿੰਨੇ ਵੀ ਇੰਟਰਸਟ ਰੇਟ ਵਧਾਉਣੇ ਪੈਣਗੇ ਉਹ ਕਰਨਗੇ। ਕਹਿੰਦੇ ਵੀ ਅਸੀਂ ਉਮੀਦ ਕਰਦੇ ਹਾਂ ਵੀ ਸੌਫਟ ਲੈਂਡਿੰਗ ਹੋਵੇ, ਪਰ ਰਿਸੈਸ਼ਨ ਦੀ ਜਿਹੜੀ ਤਲਵਾਰ ਆ ਉਹ ਲਟਕਦੀ ਰਹੀ ਆ ਉਦੋਂ ਤੋਂ, ਜਿਹੜੀ ਅਜੇ ਵੀ ਜਿਹੜੀ ਉਹ ਲਟਕ ਰਹੀ ਆ।
GDP 2 ਕੁਆਟਰ 'ਚ ਸੁੰਗੜੀ, ਪਰ ਤੀਸਰੇ ਕੁਆਟਰ ਦੇ ਵਿੱਚ ਇਸਨੇ ਥੋੜ੍ਹਾ ਜਿਹਾ ਰਿਕਵਰ ਜਿਹੜਾ ਉਹ ਕੀਤਾ, ਉਹ ਪੋਜ਼ੀਟਿਵ ਦੇ ਵਿੱਚ ਜਿਹੜੀ ਉਹ ਚਲੀ ਗਈ। ਸੋ ਰਿਸੈਸ਼ਨ ਵਿੱਚ ਵਿਚਾਲੇ ਵਾਲੀਆਂ ਜਿਹੜੀਆਂ ਗੱਲਾਂ ਬਣੀਆਂ ਪਈਆਂ, ਪਰ ਉੱਧਰੋਂ ਨਾਲ ਹੀ ਆਪਾਂ ਖਬਰਾਂ ਦੱਸਦੇ ਰਹੇ ਹਾਂ ਵੀ ਕਿਸ ਹਿਸਾਬ ਦੇ ਨਾਲ ਮਾਸ ਲੇਆਫ ਸਿਲੀਕਨ ਵੈਲੀ ਦੇ ਵਿੱਚ ਚੱਲ ਰਹੀਆਂ, ਕਿਉਂਕਿ ਇੱਦਾਂ ਦੀਆਂ ਜਿਹੜੀਆਂ ਇੰਡਸਟਰੀਜ਼ ਆ ਉਹ ਡਿਕਟੇਟ ਕਰਦੀਆਂ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ। ਇਸ ਵਾਰ ਲਗਾਤਾਰ ਇਹ ਜਿਹੜੀ ਚਰਚਾ ਤੇਜ਼ ਆ ਤੇ ਉਹ ਨਜ਼ਰ ਵੀ ਆ ਰਹੀ ਆ ਕਿਤੇ ਨਾ ਕਿਤੇ ਵੀ ਜਿਹੜੀਆਂ ਵਾਈਟ ਕਾਲਰ ਜੌਬਸ ਆ ਉਹਨਾਂ ਨੂੰ ਇਸ ਵਾਰ ਜ਼ਿਆਦਾ ਖਤਰਾ ਰਾਦਰ ਦੈਨ ਬਲੂ ਕਾਲਰ ਜੌਬਸ, ਜਿਹੜੇ ਕਿ ਮਿਨੀਮਮ ਵੇਜ ਜਾਂ ਉਹਨਾਂ ਦੇ ਜਿਹੜੇ ਕੰਮ ਆ ਉਹਨਾਂ ਨੂੰ ਘੱਟ ਖਤਰਾ, ਕਿਉਂਕਿ ਅਜੇ ਵੀ ਜੇ ਤੁਸੀਂ ਦੇਖੋ ਤਾਂ ਹਾਇਰਿੰਗ ਅਜਿਹੀਆਂ ਜੌਬਸ ਦੇ ਲਈ, ਅਜਿਹੀਆਂ ਓਪਨਿੰਗਸ ਦੇ ਲਈ ਲਗਾਤਾਰ ਚੱਲ ਰਹੀ ਹੈਗੀ ਆ। ਪਰ ਹੁਣ ਜਿਹੜੀਆਂ ਸਿਲੀਕਨ ਵੈਲੀ ਆ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਅਸੀਂ ਲੋੜੋਂ ਵੱਧ ਲੋਕਾਂ ਨੂੰ ਇੰਪਲੋਏ ਕਰ ਲਿਆ, ਹਾਇਰ ਕਰ ਲਏ, ਜਿੰਨੀ ਉਹ ਜ਼ਰੂਰਤ ਨਹੀਂ ਆ। ਹੁਣ ਬਜਟ ਕੱਟਸ ਤੇ ਬਜਟ ਨੂੰ ਜਿਹੜਾ ਉਹ ਦੁਬਾਰਾ ਰੀਵੈਲੂਏਟ ਕੀਤਾ ਜਾ ਰਿਹਾ, ਦੁਬਾਰਾ ਦੇਖਿਆ ਜਾ ਰਿਹਾ ਆ ਵੀ ਕਿੱਥੇ-ਕਿੱਥੇ ਖਰਚਾ ਜਿਹੜਾ ਉਹ ਬਚਾਇਆ ਜਾ ਸਕਦਾ ਆ। ਇਸ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਦੀ ਸ਼ਾਂਤੀ ਵੀ ਜਿਹੜੀ ਉਹ ਹੋ ਰਹੀ ਆ। ਹਜ਼ਾਰਾਂ ਹੀ ਜੌਬਸ ਜਿਹੜੀਆਂ ਇਕੱਲੀਆਂ ਸਿਲੀਕਨ ਵੈਲੀ ਦੇ ਵਿੱਚੋਂ ਉਹ ਆਲਰੇਡੀ ਗਾਇਬ ਹੋ ਚੁੱਕੀਆਂ ਆ ਤੇ ਆਉਣ ਵਾਲੇ ਈਅਰ ਦੇ ਵਿੱਚ, ਆਉਣ ਵਾਲੇ ਸਾਲ ਦੇ ਵਿੱਚ ਵੀ ਇਹ ਸਲੋ ਡਾਊਨ ਲੱਗਦਾ ਆ ਉਹ ਚੱਲਦਾ ਰਹੇਗਾ। ਯੂਜੂਅਲੀ ਜਿਹੜਾ ਹਰਜੋਤ ਸਿੰਘ ਜੀ ਇਹ ਸਾਈਕਲ ਆ ਸਾਲ, 1.5 ਸਾਲ ਜਾਂ 2 ਸਾਲ ਤੱਕ ਜਿਹੜਾ ਉਹ ਚੱਲਦਾ ਰਹਿੰਦਾ ਆ। ਇਹਨਾਂ ਨੇ ਜਿਹੜਾ ਜੇ 1 ਸਾਲ ਤੱਕ ਬਜਟਸ ਨੂੰ ਜਿਹੜਾ ਉਹ ਦੁਬਾਰਾ ਠੀਕ ਕਰੀ ਜਾਣਾ, ਫਿਰ ਜਦੋਂ ਇਕੋਨਮੀ ਵੀ ਥੋੜੀ ਸਟੇਬਲ ਹੋਈ, ਸਾਰਾ ਕੁਝ ਜਿਹੜਾ ਉਹ ਬਰਾਬਰ ਜਿਹਾ ਹੋਣਾ ਸ਼ੁਰੂ ਹੋਇਆ, ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਹਾਇਰਿੰਗਸ ਦੇ ਉੱਤੇ ਜਿਹੜੀ ਉਹ ਤੇਜ਼ੀ ਜਿਹੜੀ ਲਿਆਉਣੀ ਆ। ਸੋ ਆਉਣ ਵਾਲਾ ਜਿਹੜਾ ਸਾਲ ਆ 2023 ਇਹ ਇਦਾਂ ਦਾ ਹੀ ਉਤਾਰ ਚੜਾਅ ਵਾਲਾ ਜਿਹੜਾ ਮੋਸਟਲੀ ਆਪਾਂ ਨੂੰ ਰਹੂਗਾ। ਕੰਜ਼ਰਵੇਟਿਵ ਸੋਚ ਦੇ ਨਾਲ ਜੇ ਦੇਖਿਆ ਜਾਵੇ ਤਾਂ ਭਾਈ ਜਿੱਥੇ ਤੁਸੀਂ ਬੈਠੇ ਆ ਸਟੇਬਲ ਜਿਹੜੇ ਉੱਥੇ ਰਹਿਣ ਦੀ ਜਿਹੜੀ ਤੁਸੀਂ ਕੋਸ਼ਿਸ਼ ਕਰੋ। ਬਹੁਤੇ ਜਿਹੜੇ ਜੰਪ ਆ, ਛਾਲਾਂ ਛੁਲਾਂ ਮਾਰਨ ਦੀ ਇਸ ਟਾਈਮ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਯੂ ਨੈਵਰ ਨੋ ਕੀ ਜਿਹੜਾ ਆ ਉਹ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ ਹੈ, ਕਿਹੜੀਆਂ ਕੰਪਨੀਆਂ ਨੇ ਕੀ ਜਿਹੜੇ ਉਹ ਫੈਸਲੇ ਜਿਹੜੇ ਉਹ ਲੈ ਲੈਣੇ ਨੇ ਆ। ਸੋ ਇਹ ਵਕਤ ਰਾਈਟ ਨਾਓ ਵੇਟ ਐਂਡ ਵਾਚ ਪਾਲਿਸੀ ਵਾਲਾ ਜਿਹੜਾ ਲੱਗਦਾ ਆ ਵੀ ਉਹ ਆ ਚੁੱਕਾ ਹੈਗਾ। ਕਹਿੰਦੇ ਟੈਕ ਲੇ ਆਫ 2008 ਵਾਲਾ ਜਿਹੜਾ ਸੈਸ਼ਨ ਆਇਆ ਸੀ ਉਹਦੇ ਬਰਾਬਰ ਪਹੁੰਚ ਰਹੇ ਆ ਜਾਂ ਆਉਣ ਵਾਲੇ ਸਮੇਂ 'ਚ ਪਹੁੰਚ ਸਕਦੇ ਹੈਗੇ ਆ। ਖਾਸ ਕਰਕੇ ਵਾਸ਼ਿੰਗਟਨ ਸਟੇਟ 'ਚ ਆਪਾਂ ਬੇ ਏਰੀਏ 'ਚ ਵੀ ਦੇਖਿਆ ਬਹੁਤ ਜ਼ਿਆਦਾ ਜਿਹੜਾ ਅਸਰ ਇਹਦੇ ਤੇ ਹੋ ਰਿਹਾ। ਸਾਰੀਆਂ ਹੀ ਮੇਜਰ ਕੰਪਨੀਆਂ ਨੇ ਸਿਆਟਲ ਦੀ ਜਿਹੜੀ ਐਮਾਜ਼ੋਨ ਆ ਉਹਨਾਂ ਨੇ ਤਾਂ ਕਹਿੰਦੇ ਆਪਣੇ ਸਰਵਿਸਿਜ਼ ਤੇ ਹੋਰ ਡਿਵਾਈਸਿਸ ਡਿਪਾਰਟਮੈਂਟ ਜਿਹੜੀਆਂ ਉਹਨਾਂ ਦੀ ਅਲੈਕਸਾ, ਇਕੋ, ਫਾਇਰ ਟੀਵੀ ਆ ਉਹਨਾਂ 'ਚ ਵੱਡੀ ਗਿਣਤੀ 'ਚ ਲੇ ਆਫ ਕੀਤੇ ਆ। ਮੈਟਾ ਕੰਪਨੀ ਨੇ 11,000 ਦੇ ਕਰੀਬ ਕੀਤੇ ਆ। ਮਾਈਕਰੋਸਾਫਟ ਨੇ ਆਲਰੇਡੀ ਜਿਹੜੇ ਆ 5900 ਜੋਬਾਂ ਜਿਹੜੀਆਂ ਆ ਉਹ ਲੇ ਆਫ ਕੀਤੀਆਂ ਹੈਗੀਆਂ ਆ। ਗੂਗਲ ਨੇ ਕੱਲ ਉਹਨਾਂ ਦੇ CEO ਨੇ ਦੱਸਿਆ ਸੀ ਵੀ ਕਾਫੀ ਵੱਡੀ ਲੇ ਆਫ ਆਉਣ ਵਾਲੇ ਸਮੇਂ 'ਚ ਹੋਊਗੀ। ਫੇਸਬੁੱਕ ਵੀ ਇੱਕ ਵਾਰੀ ਫੇਰ ਮੈਟਾ ਨੇ ਪਹਿਲਾਂ ਕੀਤੇ ਆ ਤੇ ਹੁਣ ਫੇਰ ਹੋਰ ਲੇ ਆਫ ਕਰਨ ਜਾ ਰਹੇ ਆ। ਸਭ ਤੋਂ ਵੱਡਾ ਅਸਰ ਇਹਨਾਂ ਦਾ H1 ਦੇ ਉੱਤੇ ਜੋ ਲੋਕ ਆ ਉਹਨਾਂ ਤੇ ਅਸਰ ਪੈ ਰਿਹਾ ਕਿਉਂਕਿ ਮੈਜੋਰਟੀ 'ਚੋਂ ਜਾਂ ਇੰਡੀਆ ਤੋਂ ਆ, ਚਾਈਨਾ ਤੋਂ ਆ। ਕਿਉਂਕਿ ਜੇ H1 ਤੇ ਬੰਦਾ ਲੇ ਆਫ ਹੋ ਜਾਂਦਾ ਤੇ ਉਹਨੂੰ ਵਿਦਿਨ 60 ਡੇਜ਼ ਜੌਬ ਲੱਭਣੀ ਪੈਂਦੀ ਆ, ਨਹੀਂ ਤਾਂ ਕੋਈ ਹੋਰ ਆਲਟਰਨੇਟਿਵ ਜਿਸ ਤਰ੍ਹਾਂ ਸਾਡੇ ਅਟਾਰਨੀ ਸਾਹਿਬ ਨੇ ਦੱਸਿਆ ਸੀ ਵੀ ਜਾਂ ਸਟੂਡੈਂਟ ਜਾਂ ਵਿਜ਼ਟਰ ਵੀਜ਼ਾ ਜਾਂ ਕੁਝ ਹੋਰ ਕਰਨਾ ਪੈਂਦਾ। ਪਰ ਜਿਨ੍ਹਾਂ ਦੇ ਬੱਚੇ ਵੱਡੇ ਹੋਏ ਆ ਸਕੂਲਾਂ 'ਚ ਉਹਨਾਂ ਲਈ ਇੱਕ ਬਹੁਤ ਵੱਡਾ ਇਹ ਹੈਡੇਕ ਬਣ ਜਾਂਦਾ। ਜਿਨ੍ਹਾਂ ਨੇ ਪ੍ਰਾਪਰਟੀਆਂ ਖਰੀਦੀਆਂ ਆ, ਪੇਮੈਂਟਾਂ ਦੇਣੀਆਂ ਆ। ਪੇਮੈਂਟਾਂ ਖਾਸ ਕਰਕੇ ਬੇ ਏਰੀਏ 'ਚ ਤਾਂ ਆਮ ਹੀ ਆ ਹੁਣ ਵੀ 7-8 ਹਜ਼ਾਰ ਘਰ ਦੀ ਜਿਹੜੀ ਮੌਰਗੇਜ ਹੈਗੀ ਆ ਕਿਉਂਕਿ 15-15 ਲੱਖ ਦਾ 2-2 ਮਿਲੀਅਨ ਡਾਲਰ ਦੇ ਲੋਨ। ਸੋ ਕਾਫੀ ਵੱਡਾ ਜਿਹੜਾ ਹੈਡੇਕ ਆ ਉਹ ਵਾਈਟ ਕਾਲਰ ਜੌਬਸ ਉਹਨਾਂ ਦੇ ਲਈ ਹੈਗਾ। ਜੀ ਬਿਲਕੁਲ। ਮਹਿੰਗਾਈ ਜਿਹੜੀ ਉਹ ਲਗਾਤਾਰ ਇੰਨੀ ਕੁ ਜਿਹੜੀ ਉਹ ਵਧੀ ਆ ਵੀ ਜਿਹੜੇ ਰਿਟਾਇਰੀ ਲੋਕ ਨੇ ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਚੈੱਕ ਮਿਲਦੇ ਆ ਉਹਨਾਂ ਨੂੰ ਪਹਿਲੀ ਵਾਰੀ 40 ਸਾਲਾਂ ਦੇ ਵਿੱਚ ਇੱਕ ਵੱਡੀ ਕਹਿ ਲਓ ਵੀ ਰਾਸ਼ੀ ਦੇ ਵਿੱਚ ਇਜ਼ਾਫਾ ਜਿਹੜਾ ਉਹਨਾਂ ਦਾ ਹੋਊਗਾ। ਸੋ ਕਹਿੰਦੇ ਵੀ ਜਿਹੜੀ ਐਵਰੇਜ ਰਿਟਾਇਰੀ ਬੈਨੀਫਿਟ ਆ ਉਹ $146 ਪ੍ਰਤੀ ਮਹੀਨਾ ਇਸ ਦੇ ਕਰਕੇ ਜਿਹੜੇ ਉਹ ਵਧਾਏ ਜਾ ਰਹੇ ਆ ਵੀ ਇਨਫਲੇਸ਼ਨ ਇੰਨੀ ਕੁ ਜ਼ਿਆਦਾ, ਮਹਿੰਗਾਈ ਇੰਨੀ ਕੁ ਵਧੀ ਹੈਗੀ ਆ। ਐਵਰੇਜ ਜਿਹੜਾ ਚੈੱਕ ਆ ਕਹਿੰਦੇ $1,827 ਤੱਕ ਜਾ ਸਕਦਾ। ਹੁਣ ਇਹ ਨਾ ਕਹੇ ਕਿਉਂਕਿ ਕਈਆਂ ਦੇ ਵੱਧ ਵੀ ਹੋ ਸਕਦੇ ਆ, ਕਈਆਂ ਦੇ ਘੱਟ ਵੀ ਹੋ ਸਕਦੇ ਆ। ਉਹ ਇਸੇ ਦੇ ਉੱਤੇ ਡਿਪੈਂਡ ਕਰਦਾ ਆ ਵੀ ਕਿੰਨਾ ਜਿਹੜਾ ਹਰਜੋਤ ਸਿੰਘ ਜੀ ਸੋਸ਼ਲ ਸਿਕਿਉਰਿਟੀ ਦੇ ਵਿੱਚ ਕਟੌਤੀ ਜਿਹੜੀ ਉਹ ਕਰਾਉਂਦੇ ਰਹੇ ਹੈਗੇ ਆ। ਉਧਰ ਕਹਿੰਦੇ ਵੀ ਜਿਹੜਾ ਮੈਡੀਕੇਅਰ ਪਾਰਟ B ਪ੍ਰੀਮੀਅਮਸ ਉਸ ਦੇ ਵਿੱਚ 3% ਜਿਹੜਾ ਆ ਘਟਾਉਣ ਦੇ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਇੱਕ ਟਾਈਮ ਦੇ ਉੱਤੇ ਜਿਹੜਾ COLA ਆਖਿਆ ਜਾਂਦਾ ਆ, ਕਾਸਟ ਆਫ ਲਿਵਿੰਗ ਐਡਜਸਟਮੈਂਟ,
ਉਹ 10% ਤੋਂ ਵੱਧ ਕਹਿੰਦੇ ਵੀ ਉਹ ਵਧਾਈ ਜਾ ਸਕਦੀ ਸੀ, ਪਰ ਇਵੈਂਚੁਅਲੀ 8.7% ਇਹ ਇਨਕਰੀਜ਼ ਹੋਇਆ ਹੈਗਾ ਆ। ਤੇ ਕਹਿੰਦੇ ਵੀ ਜਿਹੜੀਆਂ ਐਡਜਸਟਡ ਪੇਮੈਂਟਸ ਆ ਉਹਨਾਂ ਨੂੰ ਰੋਲ ਆਫ ਕਰਨਾ ਇਹਨਾਂ ਨੇ ਸ਼ੁਰੂ ਕਰ ਦੇਣਾ ਹੈਗਾ ਆ। ਜਿਨ੍ਹਾਂ ਦੇ ਜਨਮ ਦਿਨ 1 ਤੋਂ 10 ਦੇ ਦਰਮਿਆਨ ਇੱਕ ਮਹੀਨੇ ਦੇ ਵਿੱਚ ਆਉਂਦੇ ਆ, 1 ਤੋਂ 10 ਤਰੀਕ ਦੇ ਦਰਮਿਆਨ, ਉਹਨਾਂ ਨੂੰ ਜਿਹੜੀਆਂ ਪੇਮੈਂਟਸ ਆ ਦੂਜੇ ਬੁੱਧਵਾਰ ਨੂੰ ਜਿਹੜੇ ਉਸ ਮਹੀਨੇ ਦੇ ਰਿਸੀਵ ਹੋਣੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ। ਇਹ ਜਿਹੜੇ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਦੱਸਿਆ ਆ। ਤੇ ਜਿਨ੍ਹਾਂ ਦੇ ਇਸ ਰੇਂਜ ਤੋਂ ਬਾਹਰ ਆ ਉਹਨਾਂ ਨੂੰ ਜਿਹੜੀ ਪਹਿਲੀ ਪੇਮੈਂਟ ਆ ਉਹ 11 ਜਨਵਰੀ ਨੂੰ ਮਿਲੇਗੀ। ਸੋ ਐਡਜਸਟਡ ਜਿਹੜੇ ਸੋਸ਼ਲ ਸਿਕਿਉਰਿਟੀ ਦੇ ਚੈੱਕਸ ਆ, ਬੈਂਕ ਡਿਪੋਜ਼ਿਟਸ ਆ, ਜਿਹਦੇ ਵਿੱਚ ਕਾਸਟ ਆਫ ਲਿਵਿੰਗ ਐਡਜਸਟਮੈਂਟ ਐਡ ਕੀਤੀ ਗਈ ਆ 8.7% ਵਧਾ ਕੇ, ਉਹ ਜਿਹੜੇ ਹੁਣ ਜਲਦ ਮਿਲਣੇ ਸ਼ੁਰੂ ਹੋ ਜਾਣਗੇ ਜੀ। ਸੋ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ ਜੀ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਗ੍ਰੰਥ 11 ਵਜੇ ਤੱਕ ਜਿਹੜਾ ਹੋਵੇਗਾ, 11 ਤੋਂ 1 ਵਜੇ ਤੱਕ ਨਜ਼ਰੀਆ, 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, ਤੇ ਉਸ ਤੋਂ ਬਾਅਦ 'ਚ 3 ਤੋਂ 4 ਵਜੇ ਤੱਕ ਸਾਂਝੀ ਸੱਤ ਪ੍ਰੋਗਰਾਮ, 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਵਿਰਸਾ, ਤੇ 5:40 ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ, ਅਮਰੀਕਾ ਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। 6 ਤੋਂ 8 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਗੁਰਬਾਣੀ ਦਾ ਸ਼ਾਮ ਦੇ ਦੀਵਾਨ। 8:30 ਵਜੇ ਪੱਤਰਕਾਰ ਦੀਪਕ ਸ਼ਰਮਾ ਹੋਣਾ ਦੇ ਨਾਲ ਪੰਜਾਬ ਅਤੇ ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਚਰਚਾ ਹੋਊਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੇ ਟਰਾਈ ਹੋਵੇਗੀ ਅੱਜ ਜਿਹੜਾ ਦੂਸਰਾ ਸੈਮੀਫਾਈਨਲ ਮੈਚ ਖੇਡਿਆ ਜਾਣਾ ਹੈ। ਕੱਲ ਅਰਜਨਟੀਨਾ ਨੇ ਕ੍ਰੋਏਸ਼ੀਆ ਨੂੰ 3-0 ਨਾਲ ਹਰਾ ਕੇ ਫਾਈਨਲ 'ਚ ਆਪਣੀ ਜਿਹੜੀ ਉਹ ਜਗ੍ਹਾ ਪੱਕੀ ਕੀਤੀ ਆ ਫੀਫਾ ਕਤਰ ਜਿਹੜਾ ਵਰਲਡ ਕੱਪ ਹੋ ਰਿਹਾ ਆ। ਤੇ ਅੱਜ ਫਰਾਂਸ ਦਾ ਮੁਕਾਬਲਾ ਮੋਰੋਕੋ ਦੇ ਨਾਲ ਹੁਣ ਤੋਂ 1 ਘੰਟੇ ਬਾਅਦ ਜਿਹੜਾ ਉਹ ਸ਼ੁਰੂ ਹੋਵੇਗਾ। ਸੋ ਉਹਨਾਂ ਦਾ ਜੇਤੂ ਜਿਹੜੇ ਹੋਣਗੇ ਉਹ ਦਸੰਬਰ ਜਿਹੜੇ ਆਉਂਦੇ ਐਤਵਾਰ ਨੂੰ ਉਹ ਫਾਈਨਲ ਮੈਚ ਜਿਹੜਾ ਉਹ ਖੇਡਿਆ ਜਾਊਗਾ। ਤੇ ਉਸ ਦੀਆਂ ਅਪਡੇਟਸ ਲੈ ਕੇ ਰਾਤ ਨੂੰ 9 ਵਜੇ ਫੀਫਾ ਦੀਆਂ ਉਹ ਆਪਾਂ ਹਾਜ਼ਰ ਹੋਵਾਂਗੇ। ਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।